ਕਰਨ ਦੇ ਲਈ ਨੰਬਰ ਨੂੰ ਡਾਇਲ ਕਰਕੇ ਸਟੂਡੀਓ ਦੇ ਵਿੱਚ ਚੱਲ ਰਹੀ ਗੱਲਬਾਤ ਦੇ ਵਿੱਚ ਹਿੱਸਾ ਲੈ ਸਕਦੇ ਹੋ। ਅੱਜ ਆਪਾਂ ਕੈਲੀਫੋਰਨੀਆ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਕੁਝ ਜਿਹੜੇ ਅਹਿਮ ਇਵੈਂਟਸ ਨੇ, ਜਿਹੜੀਆਂ ਅਹਿਮ ਸਿੱਖ ਸਰਗਰਮੀਆਂ ਉਹਨਾਂ ਤੋਂ ਸ਼ੁਰੂਆਤ ਕਰਾਂਗੇ। ਉਹ ਕਿੱਥੇ-ਕਿੱਥੇ ਹੋਣ ਜਾ ਰਹੀਆਂ ਨੇ ਤੇ ਇਸ ਬਾਬਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਤੁਹਾਨੂੰ ਜਿਹੜੀ ਉਹਨਾਂ ਦੀ ਜਾਣਕਾਰੀ ਹੈ ਉਹ ਵੀ ਪਹਿਲਾਂ ਦੱਸਦੇ ਚੱਲਦੇ ਹਾਂ ਤੇ ਉਸ ਤੋਂ ਬਾਅਦ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਫਿਰ ਕਿਸੇ ਜ਼ਿੰਦਗੀ ਦੇ ਅਹਿਮ ਪਹਿਲੂ ਨੂੰ ਛੋਹ ਕੇ ਉਹਦੇ ਉੱਤੇ ਚਰਚਾ ਕਰਾਂਗੇ। ਤੁਸੀਂ ਉਹਦੇ ਵਿੱਚ ਵੀ ਹਿੱਸਾ ਲੈ ਸਕਦੇ ਹੋ। ਪਹਿਲਾਂ ਤਾਂ ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਹੈ ਉਹਦੇ ਬਾਰੇ ਤੁਹਾਨੂੰ ਦੱਸਦੇ ਚੱਲੀਏ ਕਿ ਇਹ ਵੋਟਿੰਗ ਜਿਹੜੀ 28 ਜਨਵਰੀ ਨੂੰ ਹੋਣੀ ਹੈ 9 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਇਹਦਾ ਜਿਹੜਾ ਪਤਾ ਹੈ ਉਹ ਹੈ ਸਿਵਿਕ ਸੈਂਟਰ ਪਲਾਜ਼ਾ 2 ਪੋਕ ਸਟਰੀਟ ਸਿਟੀ ਹਾਲ ਦੇ ਸਾਹਮਣੇ ਸੈਨ ਫਰਾਂਸਿਸਕੋ ਦੇ ਵਿੱਚ। ਤੁਸੀਂ ਪੰਜਾਬੀ ਰੇਡੀਓ ਇਸੇ ਉੱਤੇ ਐਡ ਵੀ ਲਗਾਤਾਰ ਸੁਣ ਰਹੇ ਹੋ। ਪਹਿਲਾਂ ਇਹਦੇ ਵਿੱਚ ਥਾਂ ਜਿਹੜਾ ਉਹ ਤੈਅ ਨਹੀਂ ਸੀਗਾ, ਹੁਣ ਥਾਂ ਜਿਹੜਾ ਉਹ ਇੱਕ ਵਾਰ ਫਿਰ ਤੋਂ ਅਸੀਂ ਦੱਸ ਦਿੰਦੇ ਹਾਂ। ਸਿਵਿਕ ਸੈਂਟਰ ਪਲਾਜ਼ੇ ਦੇ ਵਿੱਚ ਇਹ ਵੋਟਾਂ ਪੈਣੀਆਂ ਰੈਫਰੈਂਡਮ ਦੀਆਂ ਸਿਟੀ ਹਾਲ ਦੇ ਸਾਹਮਣੇ 2 ਪੋਕ ਸਟਰੀਟ ਦੇ ਉੱਤੇ ਸੈਨ ਫਰਾਂਸਿਸਕੋ ਦੇ ਵਿੱਚ। ਤੇ ਇਹਦੇ ਨਾਲ ਇੱਕ ਹੋਰ ਜਿਹੜਾ ਅਹਿਮ ਇਵੈਂਟ ਹੈ, ਅਹਿਮ ਸਰਗਰਮੀ ਹੈ, ਉਹ ਇਹ ਹੈ ਕਿ 20 ਜਨਵਰੀ ਨੂੰ ਇੱਕ ਕਾਰ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਸਿਲਮਾ ਤੋਂ, ਜਿਹੜਾ 11 ਵਜੇ ਤੇ ਉਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਪਾਰਕ ਫ੍ਰੈਜ਼ਨੋ ਤੱਕ ਜਿਹੜੀ ਕਾਰ ਰੈਲੀ ਉਹ ਕੱਢੀ ਜਾਣੀ ਹੈ। ਹੋਰ ਜਾਣਕਾਰੀ ਦੇ ਲਈ ਤੁਸੀਂ 559 377 2575 ਤੇ ਜਿਹੜੀ ਗੱਲ ਆ ਉਹ ਗੱਲਬਾਤ ਆ ਜਾਂ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਸੋ ਇਹ ਇਹਦੇ ਨਾਲ ਇੱਕ ਹੋਰ ਜਿਹੜੀ ਸਰਗਰਮੀ ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਚੱਲ ਗਏ। ਖਾਲਿਸਤਾਨ ਦੇ ਸਬੰਧ ਦੇ ਵਿੱਚ ਕਾਰ ਰੈਲੀ ਕੱਢੀ ਜਾ ਰਹੀ ਹੈ। ਇੱਕ ਸੈਮੀਨਾਰ ਵੀ ਹੈ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ 9653 ਮੈਂਥਨੀ ਰੋਡ ਫ੍ਰੈਂਚ ਕੈਂਪ ਕੈਲੀਫੋਰਨੀਆ ਦੇ ਵਿੱਚ ਗੁਰਦੁਆਰਾ ਸਾਹਿਬ ਫ੍ਰੀਮੌਂਟ ਤੱਕ ਇਹ ਜਿਹੜੀ ਆ ਉਹ ਕਾਰ ਰੈਲੀ ਤੇ ਸੈਮੀਨਾਰ ਜਿਹੜਾ ਉਹ ਹੋਣਾ। ਇਹ ਗੁਰਦੁਆਰਾ ਸਾਹਿਬ ਤੋਂ ਜਿਹੜੀ ਕਾਰ ਰੈਲੀ ਦੀ ਸ਼ੁਰੂਆਤ ਹੋਣੀ ਹੈ ਸਵੇਰ ਦੇ ਸਮੇਂ ਦੇ ਵਿੱਚ ਹੋਣੀ ਹੈ ਤੇ ਇਹਨਾਂ ਸਾਰੀਆਂ ਜਿਹੜੀਆਂ ਸਰਗਰਮੀਆਂ ਇਹਨਾਂ ਬਾਬਤ ਆਪਾਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਜਿਹੜੀ ਉਹ ਦਿੰਦੇ ਚੱਲ ਗਏ। ਗੁਰਦੁਆਰਾ ਫ੍ਰੀਮੌਂਟ ਸਾਹਿਬ ਦੇ ਵਿੱਚ 2 ਵਜੇ ਤੱਕ ਜਿਹੜੀ ਕਾਰ ਰੈਲੀ ਆ ਉਹ ਪਹੁੰਚਣੀ ਹੈ। ਸੋ ਇਹ ਤਿੰਨੇ ਜਿਹੜੀਆਂ ਆਉਣ ਵਾਲੇ ਹਫ਼ਤੇ ਦੇ ਵਿੱਚ ਅਹਿਮ ਸਰਗਰਮੀਆਂ ਹੋਣਗੀਆਂ, ਜਿਹੜੀਆਂ ਕਿ ਖਾਲਿਸਤਾਨ, ਕਾਰ ਰੈਲੀ ਤੇ ਸੈਮੀਨਾਰ ਤੇ ਇਹਦੇ ਨਾਲ ਵੋਟਿੰਗ ਦੇ ਦੇਣ ਦੇ ਨਾਲ ਜੁੜੀਆਂ ਜਿਹੜੀਆਂ ਜਾਣਕਾਰੀਆਂ ਸੀ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਨਾਲ ਜੁੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਲੰਘੇ ਦਿਨਾਂ ਦੇ ਵਿੱਚ ਵੀ ਰੈਲੀ ਹੋਈ ਸੀ। 2 ਰੈਲੀਜ਼ ਜਿਹੜੀਆਂ ਆਪਾਂ ਦੇਖੀਆਂ, ਇੱਕ ਸੈਕਰਾਮੈਂਟੋ ਨੂੰ ਸੀਗੀ, ਇੱਕ ਸੈਨ ਫਰਾਂਸਿਸਕੋ ਦੇ ਵਿੱਚ ਸੀਗੀ। ਸੋ ਬੜੀਆਂ ਕਾਮਯਾਬ ਰੈਲੀਜ਼ ਜਿਹੜੀਆਂ ਹੋ ਰਹੀਆਂ ਤੇ ਆਪਾਂ ਨੂੰ ਪਤਾ ਹੀ ਆ ਵੀ ਹੁਣ ਰੈਫਰੈਂਡਮ ਦੀ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ ਤਾਂ ਉਧਰਲੇ ਪਾਸੇ ਦੂਜਿਆਂ ਨੂੰ ਕਾਫੀ ਜ਼ਿਆਦਾ ਔਖਾ ਲੱਗਦਾ ਆ। ਉਹਨਾਂ ਨੂੰ ਮਿਰਚਾਂ ਵੀ ਲੱਗਦੀਆਂ ਵੀ ਕਿਉਂ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਆ। ਤੇ ਇਸੇ ਦੌਰਾਨ ਹੁਣ ਜਿਹੜੀਆਂ ਕੁਛ ਹੋਰ 2 ਕਾਰ ਰੈਲੀਜ਼ ਕੱਲ ਨੂੰ ਜਿਹੜੀਆਂ ਉਹ ਹੋਣੀਆਂ, ਇੱਕ ਜਿਹੜਾ ਫ੍ਰੈਂਚ ਕੈਂਪ ਤੋਂ ਲੈ ਕੇ ਫ੍ਰੀਮੌਂਟ ਤੱਕ, ਇੱਕ ਜਿਹੜੀ ਇੱਥੇ ਫ੍ਰੈਜ਼ਨੋ ਵਾਲੇ ਪਾਸੇ ਸੈਲਮਾ ਤੋਂ ਲੈ ਕੇ ਤੇ ਖਾਲੜਾ ਪਾਰਕ ਤੱਕ ਜਿਹੜੀ ਆ ਉਹ ਹੋ ਰਹੀ ਆ। ਸੋ ਆਪੋ ਆਪਣੀ ਥਾਂ ਦੇ ਉੱਤੇ ਲੋਕਲ ਉੱਦਾਂ ਵੀ ਜਿਹੜਾ ਦੱਸਿਆ ਜਾ ਰਿਹਾ ਵੀ ਬੇ ਏਰੀਏ ਦੇ ਵਿੱਚ ਤਕਰੀਬਨ ਰੋਜ਼ ਹੀ ਰੈਲੀ ਜਿਹੜੀ ਉਹ ਨਿਕਲ ਰਹੀ ਆ। ਕੁਛ ਜਿਹੜੇ ਬਾਕਸ ਟਰੱਕਸ ਆ ਉਹਨਾਂ ਦੇ ਉੱਤੇ ਇਹ ਲੱਗੇ ਹੋਏ ਆ, ਇੱਦਣ ਵੋਟਿੰਗ ਹੋਣੀ ਹੈ, ਸਾਰਾ ਕੁਛ ਆ ਉਹ ਲਗਾਤਾਰ ਬੇ ਏਰੀਏ ਦੇ ਵਿੱਚ ਉੱਥੇ ਘੁੰਮ ਰਹੇ ਹੈਗੇ ਆ। ਜਿਹੜੀ ਫ੍ਰੈਂਚ ਕੈਂਪ ਤੋਂ ਫ੍ਰੀਮੌਂਟ ਤੱਕ ਹੋਣੀ ਆ ਉਹਨਾਂ ਸੰਬੰਧ ਦੇ ਵਿੱਚ ਜਾਣਕਾਰੀਆਂ ਦੇਣ ਦੇ ਲਈ ਆਪਣੇ ਨਾਲ ਨਾ ਸਾਹਿਬ ਸਿੰਘ ਜੀ ਜਿਹੜੇ ਉਹ ਜੁੜੇ ਨੇ, ਉਹ ਇਸ ਪ੍ਰੋਗਰਾਮ ਦੇ ਬਾਰੇ ਜਿਹੜੀ ਹੋਰ ਜਾਣਕਾਰੀ ਸ਼ੇਅਰ ਕਰਨਗੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਜੀ ਸੋ ਵੀਰ ਜੀ, ਜਿਹੜਾ ਤੁਸੀਂ ਜਿੱਦਾਂ ਆਪਾਂ ਦੱਸ ਰਹੇ ਸੀਗੇ ਵੀ ਇਹ ਜਿਹੜੀ ਕਾਰ ਰੈਲੀ ਤੇ ਜਿਹੜਾ ਸੈਮੀਨਾਰ ਆ ਕੱਲ੍ਹ ਨੂੰ ਰੱਖਿਆ ਗਿਆ, ਸੋ ਇਸ ਪ੍ਰੋਗਰਾਮ ਦੇ ਬਾਰੇ ਥੋੜ੍ਹੀ ਹੋਰ ਵਿਸਤਾਰ ਦੇ ਵਿੱਚ ਜਾਣਕਾਰੀ ਦੇ ਦਿਓ। ਸੈਮੀਨਾਰ 'ਚ ਕੌਣ ਪਹੁੰਚ ਰਿਹਾ ਆ, ਰੈਲੀ ਕਿੰਨੇ ਵਜੇ ਸ਼ੁਰੂ ਹੋਣੀ ਆ, ਕਦੋਂ ਤੱਕ ਫ੍ਰੀਮੌਂਟ ਗੁਰਦੁਆਰਾ ਸਾਹਿਬ ਵਿਖੇ ਪਹੁੰਚਣੀ ਆ, ਸ਼ੁਰੂਆਤ ਕਿੱਥੋਂ ਆ, ਜੋ ਸਾਰਾ ਇੱਕ ਵਾਰੀ ਦੱਸ ਦਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਐਡਵਰਟਾਈਜ਼ ਕੀਤਾ ਆ ਤੇ ਪੰਥ ਦੇ ਸਮੇਂ ਜਦੋਂ ਵੀ ਗੱਲ ਕਰਨੀ ਹੁੰਦੀ ਤੁਸੀਂ ਕਰਦੇ ਆ। ਤੇ ਰੈਲੀ ਦਾ ਜਿਹੜਾ ਟਾਈਮ ਆਪਾਂ ਰੱਖਿਆ ਆ 11 ਵਜੇ ਦਾ ਟਾਈਮ ਰੱਖਿਆ ਆ ਤੇ ਸੰਗਤਾਂ ਨੂੰ ਬਸ ਬੇਨਤੀ ਕਿ ਤੁਸੀਂ ਧੂਮ-ਧਾਮ ਨਾਲ ਉੱਥੇ ਪਹੁੰਚਿਓ। ਜਿਹੜੇ ਝੰਡੇ ਆ ਉਹ ਵੀ ਪ੍ਰੋਵਾਈਡ ਹੋਣਗੇ ਤੇ ਆਪਾਂ ਸਮਾਂ ਰੱਖਿਆ 11 ਵਜੇ ਪਹਿਲਾਂ ਸ਼ੁਰੂ ਹੋਣੀ ਹੈ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਫ੍ਰੈਂਚ ਕੈਂਪ। ਤੇ ਜਿਹੜੀ ਰੈਲੀ ਆ ਇਹ ਜਾਣੀ ਆ ਗੁਰਦੁਆਰਾ ਸਾਹਿਬ ਫ੍ਰੀਮੌਂਟ ਵੱਲ ਨੂੰ ਤੇ ਫਿਰ ਉੱਥੇ ਜਿਹੜਾ ਸੈਮੀਨਾਰ ਹੋਣਾ ਆ, ਸੈਮੀਨਾਰ ਦੇ ਵਿੱਚ ਐਗਜ਼ੈਕਟਲੀ ਕੋਈ ਉੱਥੇ ਦੱਸਿਆ ਜਾਏਗਾ ਕਿ ਰੈਫਰੈਂਡਮ ਕਿਉਂ ਹੋ ਰਿਹਾ ਆ ਤੇ ਕਿਵੇਂ ਹੋਣਾ ਆ, ਜਗ੍ਹਾ ਦੱਸੀ ਜਾਏਗੀ ਹੈ ਨਾ।
ਜੀ ਤੇ ਫਿਰ ਸਮੇਂ ਤੇ ਜਿਹੜੀ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਆ ਸਮੇਂ ਬਾਰੇ ਤੇ ਜਾਂ ਰੈਫਰੈਂਡਮ ਬਾਰੇ ਕਿ ਕਿਵੇਂ ਹੋਣਾ, ਕਿੱਥੇ ਹੋਣਾ, ਰਾਈਟ, ਜੇ ਤੁਹਾਡੇ ਕੋਲ ਸਵਾਲ ਜਵਾਬ ਚਾਹੁੰਦੇ ਹੋ ਤੁਸੀਂ, ਤਾਂ ਫਿਰ ਉੱਥੇ ਸਾਰੀ ਜਾਣਕਾਰੀ ਦੱਸੀ ਜਾਣੀ ਆ। ਤੇ ਉੱਥੇ ਆਉਣੇ ਆ ਵੀਰ ਸਾਡੇ ਫ੍ਰੀ ਪੰਜਾਬ ਵਾਲੇ ਡਾਕਟਰ ਪ੍ਰਭਜੋਤ ਸਿੰਘ ਜੀ, ਤੇ ਉਹਨਾਂ ਨੇ ਸਾਰਾ ਆਪਣੀ ਪ੍ਰੈਜੈਂਟੇਸ਼ਨ ਦੇਣੀ ਆ ਜੋ ਅੱਗੇ ਯੂਥ ਨਾਲ ਸ਼ੇਅਰ ਕਰਦੇ ਹੁੰਦੇ ਆ, ਕਿਉਂਕਿ ਉਹ ਇੱਕ ਯੂਥ ਦੇ ਮੈਂਬਰ ਹੈ, ਤੇ ਉਹਨਾਂ ਨੇ ਹੀ ਗੱਲ ਕਰਨੀ ਆ। ਉਹਨਾਂ ਤੋਂ ਬਾਅਦ ਜਦੋਂ ਐਕਸਪਲੇਨ ਕੀਤਾ ਗਿਆ ਕਿ ਖਾਲਿਸਤਾਨ ਕਿਉਂ ਚਾਹੀਦਾ ਆ, ਫਿਰ ਉਹਨਾਂ ਨੇ ਦੱਸਣਾ ਆ ਕਿ ਖਾਲਿਸਤਾਨ ਜਿਹੜਾ ਰੈਫਰੈਂਡਮ ਹੈ ਕਿਵੇਂ ਹੋਣਾ। ਸੋ ਐਨੀ ਕੁਐਸਚਨ, ਜਿਹੜੇ ਵੀ ਕੁਐਸਚਨ ਤੁਹਾਡੇ ਕੋਲ ਹੈਗੇ ਆ ਸੰਗਤ ਕੋਲ, ਉਹ ਉੱਥੇ ਆ ਕੇ ਪੁੱਛ ਸਕਦੇ ਆ ਰੈਫਰੈਂਡਮ ਬਾਰੇ। ਜੀ ਜੀ ਠੀਕ ਹੈ। ਸੋ 11 ਵਜੇ ਚੱਲ ਕੇ ਯੂਜਲੀ ਜਿਹੜਾ ਰਾਊਟ ਆ ਇਹ ਫਿਰ 5205 580 680 ਇਸ ਤਰੀਕੇ ਦੇ ਨਾਲ ਉੱਧਰੋਂ ਪਹੁੰਚਣਾ। ਹਾਂਜੀ, ਜਿਹੜਾ ਰਾਊਟ ਆ ਇੱਕ ਜਿਹੜਾ ਆਪਾਂ ਚੂਜ਼ ਕੀਤਾ ਆ, ਪਹਿਲਾਂ ਆਪਾਂ ਜਾਣਾ ਆ, ਆਪਾਂ ਇੱਥੇ ਹੁਣ ਮੈਂ ਕਲਿੱਕ ਕਰ ਲਵਾਂਗਾ। ਜਿਹੜਾ ਰਾਊਟ ਸੌਖਾ ਰਾਊਟ ਆ, ਰਾਈਟ, ਪਹਿਲਾਂ ਸ਼ੁਰੂ ਹੋਣਾ ਆਪਾਂ 205 ਥਾਣੀ ਜਾਣਾ ਆ ਸਾਰਿਆਂ ਨੇ। ਤੇ ਬਸ ਬੇਨਤੀ ਕਰਨੀ ਹੈ ਸਭ ਤੋਂ ਪਹਿਲਾਂ ਕਿ ਸਾਰਿਆਂ ਨੇ ਰਾਈਟ ਲੇਨ ਦੇ ਵਿੱਚ ਚੱਲਣਾ ਆ, ਤੇ ਨਾ ਕਿਸੇ ਨੂੰ ਵੀ ਕ੍ਰਾਸ ਨਹੀਂ ਕਰਨਾ ਵੀਰ ਭੈਣ ਨੇ, ਠੀਕ ਹੈ ਜੀ। ਕਿ ਰੈਲੀ ਨੇ ਆਪਾਂ ਬਸ ਸਿਖਾਉਣਾ ਹੈ ਕਿ ਨਾ ਕਿਸੇ ਨੇ ਅੱਗੇ ਜਾਣਾ, ਰੇਸਾਂ ਲਾਉਣੀਆਂ, ਜੋ ਮਰਜ਼ੀ ਹੈ, ਰਾਈਟ। ਸੋ ਪਹਿਲਾਂ ਆਪਾਂ ਜਾਣਾ ਆ 5 ਥਾਣੀ, 5 ਤੋਂ ਆਪਾਂ 205 ਲੈਣੀ ਆ, 205 ਤੋਂ ਅੱਗੇ 84 ਲੈ ਕੇ ਤੇ ਫਿਰ ਅੱਗੇ ਆ ਜਾਣਾ ਆ ਜਿਹੜਾ ਐਗਜ਼ਿਟ ਆ ਗੁਰੂ ਘਰ ਜਿਹੜੀ ਰੋਡ, ਉਹ ਰੋਡ ਵੱਲ ਨੂੰ। ਰਾਊਟ ਸੌਖਾ ਜਿਹਾ, ਤੇ ਬਸ ਇੰਨੀ ਬੇਨਤੀ ਹੈ ਕਿ ਸੋ ਘੰਟੇ ਦਾ ਰਾਹ ਆ ਜਾਂ ਤਕਰੀਬਨ ਇੰਨਾ ਕੀ ਰਾਹ ਹੋਣਾ ਆ, ਘੰਟੇ ਦਾ ਹੀ ਉੱਥੋਂ? ਹਾਂਜੀ, ਜਿਹੜਾ ਰਾਹ ਆ ਉਹ ਬਸ ਘੰਟੇ ਦਾ ਹੀ ਆ, ਤੇ ਜਦੋਂ ਆਪਾਂ ਜਾਣਾ ਆ ਫਿਰ ਟਾਈਮ ਥੋੜਾ ਸਲੋ ਹੋ ਜਾਂਦਾ ਆ, 2 ਘੰਟਾ ਮੈਕਸਿਮਮ। 11 ਵਜੇ ਜਿਹੜੀ ਆ ਉੱਥੋਂ ਤੁਸੀਂ ਤੁਰ ਪੈਣਾ ਆ। ਤੁਸੀਂ ਕਹਿੰਦੇ ਵੀ ਸੰਗਤਾਂ ਨੂੰ ਬੇਨਤੀ ਕੀਤੀ ਆ ਕਿ 11 ਵਜੇ ਉੱਥੇ ਪਹੁੰਚਿਓ। ਜਿਹੜਾ 12 ਉਦਾਂ ਰੀਅਲਿਸਟਿਕਲੀ ਆਪਾਂ 12 ਵਜੇ ਟਾਈਮ ਰੱਖਿਆ, ਪਰ 11 ਵਜੇ ਤਾਂ ਕਿਉਂਕਿ ਕਈ ਵੀਰ ਭੈਣ ਲੇਟ ਹੋ ਜਾਂਦੇ ਆ। ਜੀ ਜੀ 12 ਵਜੇ ਦੱਸਣਾ ਹੀ ਨਹੀਂ ਸੀਗਾ ਫਿਰ ਆਪਾਂ। ਚਲੋ ਕੋਈ ਗੱਲ ਨਹੀਂ, 11 ਵਜੇ ਨੂੰ ਹੀ ਜਿਹੜਾ ਮੁੱਖ ਰੱਖ ਕੇ ਜਿਹੜਾ ਉਹ ਚੱਲਿਆ, ਜਿਹੜਾ ਹੋ ਜਾਵੇ। ਸੋ ਚਲੋ ਵਧੀਆ ਆ। ਸੋ ਨੌਜਵਾਨਾਂ ਦੇ ਦੁਆਰਾ ਵੀ ਪਹਿਲ ਕਦਮੀ ਹੋ ਰਹੀ ਆ, ਪਹਿਲਾਂ ਵੀ ਰੈਲੀਜ਼ ਜਿਹੜੀਆਂ ਉਹ ਹੋ ਰਹੀਆਂ ਆ। ਸੋ ਸੈਮੀਨਾਰ ਵੀ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਜਿਹੜਾ ਉਹ ਹੋਊਗਾ, ਕੀ ਰੈਫਰੈਂਡਮ ਆ, ਕਿਉਂ ਕਰਵਾਇਆ ਜਾ ਰਿਹਾ, ਕਿੱਦਾਂ ਹੋਣਾ ਹੈ, ਕਿਸੇ ਦੇ ਕੋਈ ਸਵਾਲ ਜਵਾਬ ਆ ਉਹ ਆ ਕੇ ਉਹਨਾਂ ਨੂੰ ਪੁੱਛ ਜਿਹੜਾ ਹੋ ਸਕਦਾ, ਕਿਸੇ ਨੂੰ ਕੋਈ ਸ਼ੰਕਾ ਆ, ਕੋਈ ਸ਼ੱਕ ਆ ਆਈਡੀਜ਼ ਨੂੰ ਲੈ ਕੇ, ਇਹਦਾ ਕੀ ਪਤਾ ਹੋਊਗਾ, ਕੌਣ ਕਰਵਾ ਰਿਹਾ, ਕਿੱਦਾਂ, ਕੋਈ ਵੀ ਤੁਹਾਡੇ ਸਵਾਲ ਹੋਣ, ਤੁਸੀਂ ਜਿਹੜੇ ਜ਼ਰੂਰ ਉੱਥੇ ਜਾ ਕੇ ਇਹਨਾਂ ਨੂੰ ਜਿਹੜਾ ਪੁੱਛ ਸਕਦੇ ਆ। ਸੋ ਧੰਨਵਾਦ ਵੀਰ ਜੀ, ਮਿਹਰਬਾਨੀ, ਸ਼ੁਕਰੀਆ। ਸੋ ਬਿਲਕੁਲ ਜਿੱਦਾਂ ਇਹਨਾਂ ਨੇ ਦੱਸਿਆ, ਬਾਕੀ ਉਹੀ ਜਿਹੜੀਆਂ ਆਪਾਂ ਪਹਿਲਾਂ ਵੀ ਰੈਲੀਜ਼ ਦੇ ਦੌਰਾਨ ਕਹਿੰਦੇ ਰਹੇ ਹਾਂ, ਹਾਂਜੀ, ਧਿਆਨ ਰੱਖ ਕੇ ਚੱਲਣਾ, ਬਿਲਕੁਲ ਟ੍ਰੈਫਿਕ ਦਾ ਧਿਆਨ ਰੱਖਣਾ, ਸੇਫਟੀ ਮਸਟ ਆ। ਲਾਸਟ ਟਾਈਮ ਵੀ ਰੈਲੀ ਵਾਲੇ ਦਿਨ ਉਦਾਂ ਮੀਂਹ ਪੈ ਗਿਆ ਸੀ, ਕਾਫੀ ਮੀਂਹ ਪਿਆ ਸੀਗਾ, ਪਰ ਸੈਕਰਾਮੈਂਟੋ ਤੱਕ ਜਦੋਂ ਤੱਕ ਪਹੁੰਚੇ ਸੀ ਉਦੋਂ ਹਟ ਵੀ ਗਿਆ ਸੀਗਾ। ਸੋ ਦੈਟਸ ਓਕੇ, ਮੀਂਹ ਪੈ ਵੀ ਗਿਆ, ਗੱਡੀ 'ਚ ਹੀ ਜਾਣਾ ਆ, ਤੇ ਸੋ ਇਟਸ ਫਾਈਨ। ਪਰ ਇਹ ਵੀ ਆਪਣੇ ਸਹਿਜ ਦੇ ਨਾਲ ਟ੍ਰੈਫਿਕ ਦੀ ਪਾਲਣਾ ਕਰਦੇ ਹੋਏ ਜਿਹੜਾ ਉਹ ਤੁਸੀਂ ਜਾਓ, ਰੇਸਾਂ ਨਹੀਂ ਲਾਉਣੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਸ ਦਾ ਜਿਹੜਾ ਮੁੱਖ ਤੌਰ ਦੇ ਉੱਤੇ ਧਿਆਨ ਰੱਖਣਾ। ਬਾਕੀ ਜਿਹੜੀ ਇੱਕ ਹੋਰ ਰੈਲੀ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਉਹ ਆਪਣੇ ਲੋਕਲ ਇੱਥੇ ਪ੍ਰਵੀਨ ਜੀ ਜਿਹੜਾ ਫਰੈਜ਼ਨੋ ਦੇ ਵਿੱਚ ਹੋਣ ਜਾ ਰਹੀ ਆ। ਸੋ ਉਹਦਾ ਵੀ ਆਪਾਂ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ। ਕੱਲ ਨੂੰ ਸੈਲਮਾ ਤੋਂ ਫਰੈਜ਼ਨੋ ਦੇ ਵਿੱਚ ਖਾਲੜਾ ਪਾਰਕ ਤੱਕ ਹੋਊਗੀ ਗੁਰਦੁਆਰਾ, ਜਿਹੜਾ ਗੁਰਦੁਆਰਾ ਸਾਹਿਬ ਕਲਗੀਧਰ ਸਾਹਿਬ ਜਿਹੜਾ ਸੈਲਮਾ 'ਚ ਸਵੇਰੇ 11 ਵਜੇ ਜਿਹੜੇ ਹੋਣੀ ਆ। ਇਹ ਵੱਧ ਤੋਂ ਵੱਧ 20-25 ਮਿੰਟ ਜਾਂ ਅੱਧੇ ਘੰਟੇ ਦਾ ਜਿਹੜਾ ਇੱਥੇ ਸਫ਼ਰ ਹੈਗਾ, ਲੋਕਲ ਹੈਗਾ ਆ, ਤੇ ਉਹ ਵੀ ਜਿਹੜਾ ਤੁਸੀਂ 11 ਵਜੇ ਜਿਹੜੀ ਉਹ ਸ਼ੁਰੂ ਹੋਣੀ ਆ, ਬਾਅਦ ਦੇ ਵਿੱਚ ਖਾਲੜਾ ਪਾਰਕ ਵਿਖੇ ਜਾ ਕੇ ਜਿਹੜੀ ਉਹ ਸਮਾਪਤ ਹੋਣੀ ਆ। ਸਟਾਕਟਨ ਗੁਰਦੁਆਰਾ ਸਾਹਿਬ ਵਾਲੇ ਜਿਹੜੇ ਉਹ ਦੱਸ ਰਹੇ ਆ ਵੀ ਰੈਲੀ ਦੇ ਲਈ 3 ਬੱਸਾਂ ਜਿਹੜੀਆਂ ਸਟਾਕਟਨ ਗੁਰੂ ਘਰ ਤੋਂ ਸਵੇਰੇ 8:30 ਵਜੇ ਚੱਲਣੀਆਂ, ਜਿਹੜੀ ਫ੍ਰੈਂਚ ਕੈਂਪ ਤੋਂ ਜਾ ਰਹੀ ਹੈਗੀ ਆ ਜੀ ਉਸ ਪਾਸੇ ਵੱਲ ਨੂੰ, ਫਰੀਮੌਂਟ ਨੂੰ ਵੀ ਆ, ਤੇ ਨਾਲ ਦੇ ਨਾਲ ਮਾਫੀ ਚਾਹੁੰਦਾ ਵੀ ਸੈਲਮਾ ਵੱਲ ਨੂੰ ਵੀ ਜਿਹੜੀ ਇੱਥੇ ਲੋਕਲ ਵੀ ਹੋਣੀ ਆ, ਇੱਥੇ ਵੀ ਜਿਹੜੀਆਂ ਬੱਸਾਂ ਆ ਉਹ ਆ ਰਹੀਆਂ। ਸੋ ਕੁਝ ਲੋਕ ਉੱਧਰ ਜਾ ਰਹੇ, ਕੁਝ ਜਿਹਨੂੰ ਜਿਹੜਾ ਲਾਗੇ ਪੈਂਦੀ ਆ ਰੈਲੀ ਉੱਥੇ ਜਾਵੇ। ਸੋ ਇਹ ਸਾਰਿਆਂ ਦਾ ਹੀ ਸਾਂਝਾ ਹੀ ਜਿਹੜਾ ਇਹ ਕੰਮ ਹੈਗਾ ਆ। ਪਹਿਲੋਂ 28 ਤਰੀਕ ਨੂੰ ਵੋਟਾਂ ਹੋਣੀਆਂ ਸੀ, ਇਸ ਦੇ ਬਾਰੇ ਦੱਸਿਆ ਜਾ ਰਿਹਾ ਸੀ ਕਿ ਕਿੱਥੇ ਆ, ਕਦੋਂ ਆ, ਕਿਵੇਂ ਆ। ਸੋ ਹੁਣ ਜਿਹੜੇ ਸਿੱਖ ਫਾਰ ਜਸਟਿਸ ਵਾਲਿਆਂ ਨੇ ਕਲੀਅਰ ਕਰਤਾ, ਕਹਿੰਦੇ ਵੀ
ਇਹ ਜਿਹੜੀਆਂ ਵੋਟਾਂ ਆ ਉਹ ਹੋਣ ਜਾ ਰਹੀਆਂ ਹੈਗੀਆਂ। ਸੋ ਇਹ ਜਿਹੜੀ ਹੁਣ ਸਿਵਿਕ ਪਲਾਜ਼ਾ ਜਿਹੜਾ ਆ ਉੱਥੇ ਇਹ ਜਿਹੜੀਆਂ ਵੋਟਸ ਹੋਣੀਆਂ ਆ, ਉਦਣ ਸ਼ੁਰੂਆਤ ਹੋ ਜਾਣੀ ਆ, ਤੜਕੇ ਹੀ ਸਵੇਰੇ 8-9 ਵਜੇ ਵੋਟਾਂ ਪੈਣੀਆਂ ਜਿਹੜੀਆਂ ਉਹ ਹੋ ਜਾਣੀਆਂ ਸ਼ੁਰੂ, ਤੇ ਤੁਸੀਂ ਜਿਹੜੇ ਆ ਉਸ ਦੇ ਵਿੱਚ 20 ਭਾਗ ਜਿਹੜਾ ਉੱਥੇ ਲੈ ਸਕਦੇ ਹੈਗੇ। ਜੀ ਬਿਲਕੁਲ। ਸੋ ਇਹ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕੱਲ ਨੂੰ ਜਿਹੜਾ ਸਰਗਰਮੀਆਂ ਅਹਿਮ ਖਾਲਿਸਤਾਨ ਜਿਹੜੀ ਵੋਟਿੰਗ ਆ ਉਹਨੂੰ ਲੈ ਕੇ, ਰੈਫਰੈਂਡਮ ਦੀ ਵੋਟਿੰਗ ਨੂੰ ਲੈ ਕੇ ਜਿਹੜੀਆਂ ਹੋਣੀਆਂ, ਉਹਨਾਂ ਦੇ ਬਾਬਤ ਆਪਾਂ ਜਿਹੜੀਆਂ ਜਾਣਕਾਰੀਆਂ ਹਾਸਲ ਕੀਤੀਆਂ। ਜਿਵੇਂ ਪਿਛਲੇ ਦਿਨੀ ਜ਼ਿਕਰ ਕੀਤਾ ਸੀ, ਜੋ ਪਿਛਲੇ ਦਿਨੀ ਕਾਰ ਰੈਲੀ ਰੱਖੀ ਗਈ ਸੀ ਸਟਾਕਟਨ ਦੇ ਵਿੱਚ, ਤੇ ਉਹਦੇ ਪਹਿਲਾ ਜਿਹੜਾ ਪੜਾਅ ਸੀਗਾ ਠਹਿਰਾਅ ਸੀਗਾ ਉਹ ਸਟਾਕਟਨ ਦੇ ਵਿੱਚ ਸੀਗਾ, ਤੇ ਉਸ ਤੋਂ ਉਪਰੰਤ ਜਿਹੜਾ ਸੈਕਰਾਮੈਂਟੋ ਵੱਲ ਸੀਗਾ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਕੈਲੀਫੋਰਨੀਆ ਸੈਂਟਰਲ ਵੈਲੀ ਦੇ ਵਿੱਚ ਜਿਹੜੀ ਸਿੱਖ ਸੰਗਤ ਵਸਦੀ ਆ ਉਹਨੇ ਹਿੱਸਾ ਲਿਆ ਸੀਗਾ। ਤੇ ਉਮੀਦ ਇਹੀ ਪ੍ਰਗਟਾਈ ਜਾ ਰਹੀ ਹੈ ਕਿ ਜਿਹੜੀ ਕੱਲ ਹੋਣ ਵਾਲੇ ਜਿੰਨੇ ਵੀ ਇਵੈਂਟ ਨੇ, ਸਰਗਰਮੀਆਂ ਨੇ, ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਜਿਹੜਾ ਪਹੁੰਚਣ ਦੀ, ਹਮਾ ਕੇ ਪਹੁੰਚਣ ਦੀ ਜਿਹੜੀ ਉਮੀਦ ਆਸ ਆ ਉਹ ਪ੍ਰਗਟਾਈ ਜਾ ਰਹੀ ਹੈ। ਤੇ ਇਹਦੇ ਬਾਬਤ ਤੁਹਾਡੇ ਜਿਹੜੇ ਸਵਾਲ ਨੇ ਉਹ ਵੀ ਐਡਰੈਸ ਕੀਤੇ ਜਾਣਗੇ। ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਬਾਬਤ ਇੱਕ ਸੈਮੀਨਾਰ ਹੈ, ਤੁਸੀਂ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਆ ਉੱਥੇ ਉਸ ਸਵਾਲ ਨੂੰ ਐਡਰੈਸ ਕੀਤਾ ਜਾਊਗਾ। ਸੋ ਬਿਲਕੁਲ ਕਈ ਲੰਬੇ ਸਮੇਂ ਤੋਂ, ਜਿਵੇਂ ਆਪਾਂ ਪਹਿਲਾਂ ਵੀ ਚਰਚਾ ਕਰਕੇ ਹਟੇ ਇੱਕ ਵਾਰ, ਕਿ ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਸਵਿਟਜ਼ਰਲੈਂਡ ਦੇ ਵਿੱਚ, ਆਸਟਰੀਆ 'ਚ, ਇਟਲੀ 'ਚ, ਆਸਟ੍ਰੇਲੀਆ 'ਚ ਵੋਟਿੰਗ ਪੈਣ, ਖਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਪੈਣ ਤੋਂ ਬਾਅਦ ਹਾਂਜੀ ਇਹ ਹੁਣ ਅਮਰੀਕਾ ਦੇ ਵਿੱਚ ਜਿਹੜੀ ਕਿ 28 ਤਰੀਕ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਸਿਵਿਕ ਪਲਾਜ਼ਾ ਦੇ ਵਿੱਚ ਹੋਣੀ ਹੈ, ਤੇ ਸਿਟੀ ਹਾਲ ਦੇ ਸਾਹਮਣੇ। ਜੀ ਬਿਲਕੁਲ ਪ੍ਰਵੀਨ ਜੀ, ਇਹ ਉਹੀ ਜਿਹੜੀ ਉਹ ਥਾਂ ਆ ਜਿਹੜਾ ਸਿਟੀ ਹਾਲ ਦੇ ਸਾਹਮਣੇ, ਜਦੋਂ ਉੱਥੇ ਨਗਰ ਕੀਰਤਨ ਸਜਾਇਆ ਜਾਂਦਾ ਆ, ਜੂਨ 'ਚ ਕੱਢਿਆ ਜਾਂਦਾ, ਜਿੱਥੇ ਜਾ ਕੇ ਅਖੀਰਲਾ ਪੜਾਅ ਹੁੰਦਾ ਆ, ਬੈਠਦੇ ਆ, ਜਿੱਥੇ ਤਕਰੀਰਾਂ ਹੁੰਦੀਆਂ ਆ, ਉਹੀ ਥਾਂ ਜਿਹੜੀ ਤਕਰੀਬਨ ਤੈਅ ਜਿਹੜੀ ਇਹ ਕੀਤੀ ਗਈ ਆ। ਇਹਦੇ ਵਿੱਚ ਸਮਾਂ ਜਿਹੜਾ ਉਹਨਾਂ ਨੇ ਨਿਰਧਾਰਿਤ ਕੀਤਾ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ। ਸੋ ਕਿਸੇ ਨੂੰ ਬਾਟ ਮਾਫਕ ਬੈਠੂਗੀ, ਕਈ ਜਣੇ ਕਾਰਪੂਲ ਕਰਕੇ ਆ ਜਾਣਗੇ, ਕਈ ਥਾਵਾਂ ਤੋਂ ਜਿਹੜੀਆਂ ਬੱਸਾਂ ਵੀ ਚੱਲਣੀਆਂ ਆ। ਸੋ ਇਹ ਚੀਜ਼ਾਂ ਦਾ ਜਿਹੜਾ ਉਹ ਜ਼ਰੂਰ ਧਿਆਨ ਜਿਹੜਾ ਦਿੱਤਾ ਜਾਵੇ। ਇਸ ਟਾਈਮ ਜਿਹੜੇ ਸਾਡੇ ਕੋਲ ਲਿਸਟ ਪਹੁੰਚੀ ਆ ਜਿੱਥੋਂ ਬੱਸਾਂ ਚੱਲਣੀਆਂ ਆ, ਉਹਦੇ ਵਿੱਚ ਜਿਹੜਾ ਸਾਨੂੰ ਜਾਣਕਾਰੀ ਆਈ ਹੈ, ਗੁਰਦੁਆਰਾ ਸਾਹਿਬ ਫਰੀਮੌਂਟ, ਬਰੈਡਸ਼ਾਹ, ਟਾਇਰਾਬਿਊਨਾ, ਗੁਰਦੁਆਰਾ ਸਾਹਿਬ ਗੁਰਮਤਿ ਪ੍ਰਕਾਸ਼ ਮੰਟੀਕਾ, ਟਰਲੌਕ, ਮੋਡੈਸਟੋ, ਡਲੀਨੋ, ਇਸ ਦੇ ਨਾਲ ਟਲੈਰੀ, ਸੈਲਮਾ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ, ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਫਰੈਜ਼ਨੋ, ਗੁਰਮਤਿ ਪ੍ਰਕਾਸ਼ ਮਡੇਰਾ, ਬਾਬਾ ਦੀਪ ਸਿੰਘ ਬੇਕਰਸਫੀਲਡ, ਗੁਰਦੁਆਰਾ ਸਾਹਿਬ ਰਿਵਰਸਾਈਡ, ਤੇ KCF LA ਵਾਲੀਆਂ ਬੱਸਾਂ ਸਵੇਰੇ 6 ਵਜੇ ਜਿਹੜੀਆਂ ਚੱਲਣੀਆਂ। ਸੋ ਆਪੋ ਆਪਣੇ ਜਿਹੜੇ ਤੁਸੀਂ ਨਾਮ ਆਪਣੇ ਉੱਥੇ ਕੱਲ ਨੂੰ ਗੁਰੂ ਘਰਾਂ 'ਚ ਤਕਰੀਬਨ ਸਾਰਿਆਂ ਨੇ ਜਾਣਾ ਹੀ ਆ, ਤੇ ਜਾ ਕੇ ਆਪੋ ਆਪਣੇ ਬੱਸਾਂ ਦੇ ਲਈ ਨਾਮ ਜਿਹੜੇ ਉਹ ਲਿਖਵਾ ਸਕਦੇ ਹੈਗੇ ਆ। ਜੀ ਸੋ ਇੱਥੇ ਰਾਜਕਰਮਵੀਰ ਸਿੰਘ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕ ਜਾਂਦੇ ਹਾਂ। ਬ੍ਰੇਕ ਤੋਂ ਪਾਰ ਜਾਣ ਤੋਂ ਪਹਿਲਾਂ ਜਿਵੇਂ ਆਪਾਂ ਚਰਚਾ ਕਰਕੇ ਹੀ ਹਟੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਹਿਮ ਸਰਗਰਮੀਆਂ ਰਹਿਣੀਆਂ, ਖਾਲਿਸਤਾਨ ਰੈਫਰੈਂਡਮ ਵੋਟਿੰਗ ਨੂੰ ਲੈ ਕੇ 28 ਤਰੀਕ ਨੂੰ ਵੋਟਿੰਗ ਹੈ, ਤੇ ਕੱਲ ਸ਼ਨੀਵਾਰ ਦੇ ਦਿਨ ਨੂੰ ਕਿਹੜੇ ਸ਼ਹਿਰ ਦੇ ਵਿੱਚ ਕੀ ਪ੍ਰੋਗਰਾਮ ਹੋਣਾ, ਤੇ ਇਹਦੇ ਨਾਲ ਜਿਹੜੇ ਮੁਸਾਫਰ ਹੈ ਜਾਂ ਜਿਹੜੀ ਸੰਗਤ ਹੈ ਉਹਨੂੰ ਅੱਗੇ ਲਿਜਾਣ ਦੇ ਲਈ ਜਾਂ ਉਹਨੂੰ ਟਰਾਂਸਪੋਰਟ ਕਰਨ ਦੇ ਲਈ ਜਿਹੜੀਆਂ ਬੱਸਾਂ ਨੇ ਉਹ ਕਿਹੜੇ ਗੁਰਦੁਆਰਾ ਸਾਹਿਬ ਤੋਂ ਚੱਲਣੀਆਂ, ਇਹਦੇ ਬਾਬਤ ਆਪਾਂ ਜਿਹੜੀ ਚਰਚਾ ਉਹ ਤੁਹਾਡੇ ਨਾਲ ਕੀਤੀ ਹੈ। ਜੀ ਕਾਲਰ ਨੇ ਬਲਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ, ਆਨਲਾਈਨ ਵੋਟਿੰਗ ਵੀ ਹੋ ਸਕਦੀ ਹੈ? ਰਾਈਟ ਨਾਓ ਤਾਂ ਨਹੀਂ ਜੀ, ਇਨ ਪਰਸਨ ਹੀ ਜਿਹੜੀ ਦੱਸੀ ਗਈ ਹੈ। ਹਾਂਜੀ ਅੱਛਾ ਬਸ ਇਹੀ ਪੁੱਛਣਾ ਸੀ। ਠੀਕ ਹੈ, ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ। ਕਿਉਂਕਿ ਕਿਤੇ ਵੀ ਅਜੇ ਤੱਕ ਜਿੱਥੇ ਵੀ ਹੋਈਆਂ ਸਾਰੀ ਇਨ ਪਰਸਨ ਹੀ ਹੋਈ ਆ। ਇੱਕ ਜਿਹੜੀ ਚੀਜ਼ ਜ਼ਰੂਰ, ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਇਸ ਦੇ ਵਿੱਚ ਕਈਆਂ ਦਾ ਰਹਿੰਦਾ ਆਈਡੀਜ਼ ਨੂੰ ਲੈ ਕੇ, ਵੀ ਆਈਡੀ ਤੁਹਾਡੇ ਕੋਲ ਹੋਣੀ ਲਾਜ਼ਮੀ ਆ। ਕੋਈ ਵੀ ਜਿਹੜੀ ਤੁਹਾਡੀ ਫੋਟੋ ਆਈਡੀ ਹੋਵੇ ਜਿੱਥੋਂ ਤੁਹਾਡੀ ਪਛਾਣ ਪੱਕੀ ਹੋਵੇ, ਪਰ ਉਹ ਆਈਡੀ ਦੀ ਕਾਪੀ ਨਹੀਂ ਕੀਤੀ ਜਾਂਦੀ। ਜਿਹੜੀ ਇਹ ਵੋਟਾਂ ਕਰਵਾਉਣ ਵਾਲੀ ਸਪੈਸ਼ਲ ਕੰਪਨੀਜ਼ ਜਿਹੜੀਆਂ ਹੁੰਦੀਆਂ ਆ, ਉਹਨਾਂ ਦੀ ਜਿਹੜੀ ਇਸ ਦੇ ਵਿੱਚ ਵਰਤੋਂ ਕੀਤੀ ਜਾ ਰਹੀ ਹੈਗੀ ਆ। ਉਹ ਜਿਹੜੀ ਥਾਂ ਦੇ ਉੱਤੇ ਕਰਾਉਂਦੀਆਂ ਇਹ ਵੋਟਾਂ, ਉਹਨਾਂ ਦੇ ਜ਼ਰੀਏ ਹੀ ਜਿਹੜੀਆਂ ਇਹ ਕਰਵਾਈਆਂ ਜਾ ਰਹੀਆਂ। ਜਿਹੜੀ ਰੈਫਰੈਂਡਮ ਕਮਿਸ਼ਨ ਬਣਾਇਆ ਗਿਆ ਆ, ਉਸ ਦੇ ਤਹਿਤ ਉਹਨਾਂ ਦੇ ਦੁਆਰਾ ਜਿਹੜਾ ਹੈ ਇਹ ਸਾਰਾ ਕੁਝ ਕੀਤਾ ਜਿਹੜਾ ਉਹ ਜਾ ਰਿਹਾ। ਬਾਕੀ ਆਉਣ ਵਾਲੇ ਦਿਨਾਂ 'ਚ ਜਦੋਂ ਉਹਨਾਂ ਦੇ ਪ੍ਰਬੰਧਕ ਵੀ ਆਉਂਦੇ ਆ, ਗੱਲਬਾਤ ਕਰਦੇ ਆ, ਦੱਸਦੇ ਆ, ਜਿੱਦਾਂ ਸਾਨੂੰ ਹੋਰ ਦੱਸਣਗੇ, ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝ ਜਿਹੜੀ ਉਹ ਆਉਂਦੇ ਰਹਾਂਗੇ। ਜੀ ਬਿਲਕੁਲ ਜੀ। ਸੋ ਇਹ ਸੀਗੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜਿਹੜੀਆਂ ਰੈਲੀਜ਼ ਹੋ ਰਹੀਆਂ ਉਸ ਦੇ ਬਾਰੇ ਜਾਣਕਾਰੀ। ਜੀ ਤੇ ਹੁਣ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ।
ਬ੍ਰੇਕ ਤੋਂ ਬਾਅਦ ਆਪਾਂ ਜਿਸ ਮਸਲੇ ਨੂੰ ਲੈ ਕੇ ਚਰਚਾ ਕਰਾਂਗੇ ਉਹ ਸਾਡੀ ਜ਼ਿੰਦਗੀ, ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚੋਂ ਕੋਈ ਅਹਿਮ ਪਹਿਲੂ ਨੂੰ ਲੈ ਕੇ ਆਪਾਂ ਜਿਹੜੀ ਚਰਚਾ ਉਹ ਕਰਾਂਗੇ ਤੇ ਉਸ ਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ 408 272 5200 ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜ ਸਕਦੇ ਹੋ ਆਪਣੀ ਇਹਨਾਂ ਅਨੁਭਵਾਂ ਦੇ ਬਾਰੇ, ਇਹਨਾਂ ਤਜਰਬਿਆਂ ਦੇ ਬਾਰੇ ਜਿਹੜੀ ਆਪਣੀ ਰਾਏ, ਆਪਣੀ ਟਿੱਪਣੀਆਂ ਤੁਸੀਂ ਸਾਂਝੀ ਕਰ ਸਕਦੇ ਹੋ। ਬਿਲਕੁਲ ਜੀ, ਜਾਂ ਜੇ ਤੁਸੀਂ ਇਸ ਦੇ ਬਾਰੇ ਵੀ ਕੁਝ ਕਹਿਣਾ ਆ, ਦੱਸਣਾ, ਕੋਈ ਵੀ ਵਿਚਾਰ ਆ, ਤੁਸੀਂ ਆਪਣੇ ਉਹ ਸ਼ੇਅਰ ਕਰੋ। ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕਰਕੇ ਹਟੇ ਸੀ ਕਿ ਖਾਲਿਸਤਾਨ ਰੈਫਰੈਂਡਮ ਦੇ ਬਾਬਤ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕੱਲ ਵੀਕਐਂਡ ਦੇ ਉੱਤੇ ਕਿਹੜੀਆਂ ਅਹਿਮ ਸਰਗਰਮੀਆਂ ਨੇ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਕਿਉਂਕਿ ਬਹੁਤ ਸਾਰੇ ਕਾਲਰਸ, ਬਹੁਤ ਸਾਰੇ ਪੰਜਾਬੀ ਰੇਡੀਓ ਐਸਏ ਨੂੰ ਸੁਨੇਹੇ ਅਜਿਹੇ ਮਿਲਦੇ ਜਿਨ੍ਹਾਂ ਨੂੰ ਇਹ ਹੁੰਦਾ ਕਿ ਪੰਜਾਬੀ ਰੇਡੀਓ ਐਸਏ ਉੱਤੇ ਸਾਨੂੰ ਜਿਹੜੀ ਜਾਣਕਾਰੀ ਆ ਉਹ ਮਿਲੇ ਤੇ ਜਾਣਕਾਰੀਆਂ ਉੱਤੇ ਟਰਸਟ ਵੀ ਕਰਦੇ ਨੇ ਜਿਹੜੇ ਪੰਜਾਬੀ ਰੇਡੀਓ ਐਸਏ ਦੇ ਸਰੋਤੇ ਨੇ। ਤਾਂ ਇਸੇ ਦੀ ਸ਼ੁਰੂਆਤ ਕਰਦੇ ਚੱਲੀਏ। ਕਾਰ ਰੈਲੀ ਤੇ ਸੈਮੀਨਾਰ ਹੋਣਾ ਜੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਫ੍ਰੈਂਚ ਕੈਂਪ ਤੋਂ, ਤੇ ਉਹ ਪਹੁੰਚਣਾ ਜਿਹੜੀ ਕਾਰ ਰੈਲੀ ਆ ਗੁਰਦੁਆਰਾ ਸਾਹਿਬ ਫਰੀਮਾਉਂਟ। ਸੋ ਇਹ ਜਿਹੜਾ ਇਵੈਂਟ ਹੋਣਾ 20 ਜਨਵਰੀ ਨੂੰ ਹੋਣਾ ਤੇ ਇਸੇ ਸੰਬੰਧ ਦੇ ਵਿੱਚ ਜਿਹੜਾ ਆਪਾਂ ਗੱਲਬਾਤ ਭਾਈ ਸਾਹਿਬ ਦੇ ਨਾਲ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਕਰਕੇ ਵੀ ਹਟੇ ਸਾਂ। ਤੇ ਇਹਦੇ ਨਾਲ ਜਿਹੜੀ ਇੱਕ ਹੋਰ ਕਾਰ ਰੈਲੀ, ਜਿਵੇਂ ਆਪਾਂ ਕਾਰ ਰੈਲੀ ਸਟਾਕਟਨ ਦੇ ਵਿੱਚ ਜਾਂ ਸੈਕਰਾਮੈਂਟੋ ਦੇ ਵਿੱਚ ਜਾਂ ਬੇ ਏਰੀਏ ਤੋਂ ਦੇਖੀ ਸੀ, ਤੇ ਉਸੇ ਤਰ੍ਹਾਂ ਦੀ ਕਾਰ ਰੈਲੀ ਹੁਣ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਸੈਲਮਾ ਤੋਂ 11 ਵਜੇ ਸ਼ੁਰੂ ਹੋਣੀ ਹੈ ਜੀ ਜਨਵਰੀ 20 ਨੂੰ। ਤੇ ਇਹ ਜਿਹੜੀ ਕਾਰ ਰੈਲੀ ਪਹੁੰਚਣੀ ਹੈ ਖਾਲੜਾ ਪਾਰਕ ਫੈਜ਼ਨੋ ਦੇ ਵਿੱਚ ਜੀ, ਉੱਥੇ ਪਹੁੰਚਣੀ ਹੈ ਤੇ ਇੱਥੇ ਤੁਸੀਂ ਵੱਧ ਤੋਂ ਵੱਧ ਜਿਹੜਾ ਹਿੱਸਾ ਲੈ ਸਕਦੇ ਹੋ। ਤੇ ਇਹਦੇ ਨਾਲ 559 377 2575 ਤੇ ਗੱਲ ਕੀਤੀ ਜਾ ਸਕਦੀ ਹੈ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ, ਜੀ ਆਇਆਂ ਨੂੰ ਸਭ ਨੂੰ ਇੱਕ ਵਾਰੀ ਫੇਰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਆਪਣੇ ਨਾਲ ਨਾ ਗੁਰਦੀਪ ਜੀ ਜੁੜੇ ਆ, ਜਿਹੜੇ ਆਪਾਂ ਪਹਿਲੋਂ ਗੱਲਬਾਤ ਕੀਤੀ ਸੀ ਜਿਹੜੀ ਫ੍ਰੈਂਚ ਕੈਂਪ ਤੋਂ ਚੱਲਣੀ ਸੀ ਰੈਲੀ, ਉਹਨਾਂ ਦੇ ਨੇ ਦੱਸਿਆ ਸੀ। ਤੇ ਹੁਣ ਜਿਹੜੀ ਸੈਲਮਾ ਦੇ ਤੋਂ ਫ੍ਰੈਜ਼ਨੋ ਦੇ ਵਿੱਚ ਜਿਹੜੀ ਹੋਣੀ ਆ ਉਹਦੇ ਸੰਬੰਧ ਵਿੱਚ ਗੁਰਦੀਪ ਸਿੰਘ ਜੀ ਆਪਣੇ ਨਾਲ ਜੁੜੇ ਨੇ। ਗੁਰਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਰੇਡੀਓ ਜੀ ਅਸੀਂ ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਤੇ ਸਾਰੀ ਟੀਮ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵੀਰ ਜੀ, ਕੱਲ ਦੀ ਜਿਹੜੀ ਰੈਲੀ ਹੈ ਉਸ ਦਾ ਸਮਾਂ ਤੇ ਕੀ ਹੈਗੇ ਦੇ ਲੌਜਿਸਟਿਕਸ, ਉਹ ਜਿਹੜੇ ਸਾਰਿਆਂ ਨੂੰ ਜਿਹੜਾ ਦੱਸ ਦਿਓ ਜੀ। ਹੈਲੋ, ਹਾਂਜੀ ਹਾਂਜੀ ਵੀਰ ਜੀ, ਆਵਾਜ਼ ਸੁਣ ਪਾ ਰਹੇ? ਹਾਂਜੀ, ਆਵਾਜ਼ ਆ ਰਹੀ ਹੈ ਜੀ। ਹਾਂਜੀ ਜੀ ਹਾਂਜੀ, ਮੈਂ ਕਿਹਾ ਜੀ ਆਪਣੇ ਜੀ ਦੱਸੋ। ਕੱਲ ਨੂੰ ਜੀ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਸੈਲਮਾ, ਜਿਹਦਾ ਐਡਰੈਸ ਹੈਗਾ ਜੀ 10011 ਸਾਊਥ ਗੋਲਡਨ ਸਟੇਟ ਬੁਲੇਵਾਰਡ ਸੈਲਮਾ, ਉੱਥੋਂ ਕਾਰ ਰੈਲੀ ਸ਼ੁਰੂ ਹੋ ਰਹੀ ਹੈ ਜੀ ਸਵੇਰੇ 11 ਵਜੇ।
ਤੇ 11 ਤੋਂ 11:30 ਵਜੇ ਤੱਕ ਦਾ ਗੱਤਕੇ ਦਾ ਪ੍ਰੋਗਰਾਮ ਹੈਗਾ। ਸਿੰਘਾਂ ਨੇ ਗੱਤਕੇ ਤੇ ਜ਼ੋਰ ਦਿਖਾ ਲੈਣੇ ਆ ਜੀ, ਤੇ ਉਦੋਂ ਬਾਅਦ ਨਾਲ ਦੀ ਨਾਲ ਜਿੰਨਾ ਚਿਰ ਕਾਰਾਂ ਦੀ ਤਿਆਰੀ ਹੋਊਗੀ, ਗੱਤਕਾ ਹੋਊਗਾ, ਤੇ ਉਦੋਂ ਬਾਅਦ ਜੀ ਉੱਥੋਂ ਚਾਲੇ ਪੈਣਗੇ ਤੇ ਜਿਹੜੀ ਕਿ 골ਡਨ ਸਟੇਟ ਬੁਲੇਵਾਰਡ ਤੇ ਆ ਕੇ ਕੋਲੰਬਸ ਲੈ ਕੇ ਕੋਲੰਬਸ ਐਵੀਨਿਊ ਨਾਰਥ ਨੂੰ ਤੇ 180 ਵੈਸਟ 41 ਨਾਰਥ ਲੈ ਕੇ ਤੇ ਸ਼ਾਹ ਐਵੀਨਿਊ ਤੇ ਹੁੰਦੀ ਹੋਈ ਜਿਹੜਾ ਆਪਣੇ ਪਾਰਕ ਵੇ ਤੋਂ ਸਿੱਧੀ ਆ ਕੇ ਖਾਲੜਾ ਪਾਰਕ, ਜਿਹੜੀ ਜਸਵੰਤ ਸਿੰਘ ਜੀ ਖਾਲੜਾ ਜੋ ਸਾਡੇ ਪੰਥ ਦੇ ਸ਼ਹੀਦ ਨੇ, ਉਹਨਾਂ ਦੇ ਨਾਂ ਤੇ ਜਿਹੜੀ ਪਾਰਕ ਰੱਖੀ ਗਈ ਆ ਇੱਥੇ ਫਰੀਜ਼ਨੋ ਦੇ ਵਿੱਚ, ਉਹ ਉਸ ਪਾਰਕ ਵਿੱਚ ਜਾ ਕੇ ਜਿਹੜੀ ਆ ਇਸ ਰੈਲੀ ਦੀ ਸਮਾਪਤੀ ਹੋਵੇਗੀ ਜੀ। ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਹੁਮ-ਹੁਮਾ ਕੇ ਪਹੁੰਚੋ, ਤੇ ਉਹਦੇ ਨਾਲ ਨਾਲ ਸਭ ਤੋਂ ਵੱਧ ਜਿਹੜਾ ਖਿਆਲ ਹੈ ਜੀ ਵੀ ਸੇਫਟੀ ਦਾ ਖਿਆਲ ਜ਼ਰੂਰ ਰੱਖਣਾ, ਜੋ ਕਿ ਪੁਲਿਸ ਡਿਪਾਰਟਮੈਂਟ ਨੇ ਆਪਾਂ ਨੂੰ ਕਿਹਾ ਹੈਗਾ ਵੀ ਕੋਈ ਵੀ ਜਿਹੜਾ ਹੈਗਾ ਉਹ ਗੱਡੀ ਤੋਂ ਬਾਹਰ ਨਾ ਨਿਕਲੇ। ਜਿੱਦਾਂ ਤਕਰੀਬਨ ਆਪਣੇ ਕਈ ਸਿੰਘ ਜਿਹੜੇ ਉਹ ਗੱਡੀ ਤੋਂ ਬਾਹਰ ਨਿਕਲ ਕੇ ਝੰਡੀ ਲੈ ਕੇ ਉੱਪਰ ਨੂੰ ਬਹਿ ਜਾਂਦੇ ਆ ਜਾਂ ਹੁੱਡ ਤੇ ਬਹਿ ਜਾਂਦੇ, ਇਦਾਂ ਦਾ ਕੰਮ ਨਹੀਂ ਕਰਨਾ ਤੇ ਰਾਈਟ ਲਾਈਨ ਤੇ ਸਪੀਡ ਲਿਮਟ ਦੇ ਮੁਤਾਬਕ ਸਾਰਿਆਂ ਨੇ ਚੱਲਣਾ ਹੈਗਾ। ਤੇ ਜਿਹੜੀ ਝੰਡਿਆਂ ਦੀ ਤੇ ਸੇਵਾਵਾਂ ਜੀ ਉੱਥੇ ਕੀਤੀਆਂ ਜਾਊਗੀਆਂ, ਸਾਰਿਆਂ ਨੂੰ ਦਿੱਤੇ ਜਾਣਗੇ ਝੰਡੇ ਵੀ, ਤੇ ਰਾਊਟਸ ਦੇ ਜਿਹੜੇ ਪੇਪਰ ਪ੍ਰਿੰਟ ਕੀਤੇ ਆ ਉਹ ਵੀ ਨਾਲ ਦੀ ਨਾਲ ਜਿਹੜੇ ਦਿੱਤੇ ਜਾਣਗੇ ਜੀ। ਆਪਾਂ ਦੇਖਦੇ ਹਾਂ ਜਦੋਂ ਆਪਾਂ ਘੁੰਮਦੇ ਫਿਰਦੇ ਹਾਂ, ਵਿਚਰਦੇ ਹਾਂ, ਵੀ ਬਹੁਤ ਸਾਰੇ ਗੱਡੀਆਂ ਤੇ ਸਟicker ਵੀ ਲੱਗੇ ਹੁੰਦੇ ਆ, ਇਹ ਜਿਹੜੀ ਰੈਫਰੈਂਡਮ ਦੀ ਵੋਟ ਵਾਲੇ ਆ ਉਹ ਵੀ ਉੱਥੇ ਉਪਲਬਧ ਹੋਣਗੇ ਜੀ? ਜੀ ਹਾਂਜੀ, ਉਹ ਵੀ ਉੱਥੇ ਉਪਲਬਧ ਹੋਣਗੇ, ਟਰੱਕਾਂ ਵਾਲੇ ਵੀ ਤੇ ਇਹ ਵੀ, ਤੇ ਨਾਲ ਦੀ ਨਾਲ ਵੀਰ ਜੀ ਜਿਹੜਾ ਆਪਣੇ ਬੱਸਾਂ ਜਾ ਰਹੀਆਂ ਹੈਗੀਆਂ ਤਕਰੀਬਨ ਸੈਕਰਾਮੈਂਟੋ ਤੋਂ ਲਾ ਕੇ ਸਟਾਊਟਨ ਗੁਰਦੁਆਰਾ ਸਾਹਿਬ ਤੋਂ ਵੀ ਬੱਸਾਂ ਜਾ ਰਹੀਆਂ ਆ, ਤੇ ਇੱਧਰ ਸੈਂਟਰ ਵੈਲੀ ਦੇ ਵਿੱਚੋਂ ਵੀ ਤਕਰੀਬਨ ਬੱਸਾਂ ਜਾ ਰਹੀਆਂ, ਉਹਨਾਂ ਦਾ ਵੀ ਸਾਰੇ ਫੋਨ ਨੰਬਰ ਵੀ ਉਪਲਬਧ ਹੋਣਗੇ, ਉਹ ਵੀ ਪੇਪਰ ਨਾਲ ਦਿੱਤੇ ਜਾਣਗੇ। ਇਹ ਜਿਸ ਦਿਨ ਵੋਟਿੰਗ ਵਾਲੇ ਦਿਨ ਉਸ ਦਿਨ ਦੇ ਲਈ ਇਹ ਬੱਸਾਂ ਦੀ ਗੱਲ ਕਰ ਰਹੇ ਆਪਾਂ ਜੀ? ਹਾਂਜੀ, ਉਸ ਦਿਨ ਦੀ ਬੱਸਾਂ ਦੀ ਗੱਲ ਕਰ ਰਹੇ ਹਾਂ ਜੀ ਮੈਂ, ਕਿਉਂਕਿ ਉੱਥੇ ਫੋਨ ਨੰਬਰ ਵੀ ਉਹ ਵੀ ਪੇਪਰ ਨਾਲ ਉਦੋਂ ਨੂੰ ਵੰਡੇ ਜਾਣਗੇ। ਅਸੀਂ ਕਰਾਂਗੇ ਬੇਨਤੀ ਸਾਰਿਆਂ ਨੂੰ ਵੀ ਬੇਕਰਸਫੀਲਡ ਤੋਂ ਲਾ ਕੇ ਸੈਕਰਾਮੈਂਟੋ ਤਾਈਂ ਤਕਰੀਬਨ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੱਸਾਂ ਚੱਲ ਰਹੀਆਂ, ਤੇ ਮਡੇਰਾ, ਫਰੇਜ਼ਨੋ, ਆਪਣੇ ਡਲੇਨੋ, ਟਲੇਰੀ, ਬੇਕਰਸਫੀਲਡ ਤਕਰੀਬਨ ਇੱਥੋਂ 15 ਕੁ ਬੱਸਾਂ ਦਾ ਅਰੇਂਜਮੈਂਟ ਹੋਇਆ ਜੀ, ਜਿਹੜਾ ਜਾ ਰਹੀਆਂ ਉਦੋਂ ਨੂੰ, ਤੇ ਜਿਨ੍ਹਾਂ ਦਾ ਸਕੇਜੂਲ ਹੈਗਾ ਚੱਲਣ ਦਾ ਜੀ ਸਵੇਰੇ 8 ਵਜੇ ਤੋਂ 8:30 ਵਜੇ ਦੇ ਵਿੱਚ। ਠੀਕ ਹੈ, ਉਹਨਾਂ ਲਈ ਅਸੀਂ ਬੇਨਤੀ ਕਰਾਂਗੇ ਵੀ ਜਿਹੜੇ ਨੰਬਰ ਨਾਲ ਦੀ ਨਾਲ ਦਿੱਤੇ ਗਏ ਨੇ ਉਹਨਾਂ ਤੇ ਕਾਲਾਂ ਕਰਕੇ ਸਿਰਫ ਤੁਸੀਂ ਇਹੀ ਦੱਸਣਾ ਵੀ ਮੇਰੇ ਨਾਲ ਇੰਨੇ ਪੈਸੇਂਜਰ ਆ, ਪਏ ਇੰਨੇ ਜਾਣੇ ਮੇਰੇ ਨਾਲ ਜਾ ਰਹੇ ਆ। ਉਹਦਾ ਕਾਰਨ ਕੀ ਕਿ ਸਾਨੂੰ ਜਿਹੜੀ ਅਕਾਊਂਟੇਬਿਲਟੀ ਹੋ ਜਾਊਗੀ ਕਿ ਜੇ ਸਾਨੂੰ ਹੋਰ ਬੱਸਾਂ ਕਰਨੀਆਂ ਪਈਆਂ ਤੇ ਅਸੀਂ ਉਹਦਾ ਪ੍ਰਬੰਧ ਪਤਾ ਲੱਗ ਜਾਊਗਾ ਵੀ ਕਿੰਨੇ ਜਾਣੇ ਪ੍ਰਬੰਧ ਹੋ ਜਾਏਗਾ ਜੀ। ਸੋ ਇਹ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਵੋਟਾਂ ਹੋਣੀਆਂ ਸਵੇਰੇ 9 ਤੋਂ ਫਿਰ 5 ਵਜੇ ਤੱਕ ਜੀ? ਹਾਂਜੀ, ਉੱਥੇ ਹੋਣੀਆਂ ਜੀ, ਬਿਲਕੁਲ ਜੀ। ਤੇ 9 ਤੋਂ 5 ਹੈਗਾ ਸਕੇਜੂਲ ਜੀ। ਠੀਕ ਹੈ। ਕਈਆਂ ਦਾ ਸਵਾਲ ਆਇਆ ਸੀ ਵੀਰ ਜੀ ਵੀ ਏਜ ਲਿਮਿਟ ਕੀ ਆ ਵੋਟ ਪਾਉਣ ਦੇ ਲਈ, ਘੱਟੋ ਘੱਟ ਉਮਰ ਕੀ ਚਾਹੀਦੀ ਆ, ਕਿੰਨੀ ਹੁੰਦੀ ਹੈ? ਦੇਖੋ ਜੀ, ਉਹ ਜਿਹੜੀ 18 ਸਾਲ ਦੀ ਆਪਣੀ ਉਮਰ ਹੈਗੀ ਆ, ਵੀ ਉਹ 18 ਸਾਲ ਤੋਂ ਉੱਪਰ ਜਾਂ 18 ਸਾਲ ਦਾ ਕੋਈ ਵੀ ਹੋਵੇ ਉਹ ਵੋਟ ਪਾ ਸਕਦਾ ਹੈ ਜੀ। ਤੇ ਚਾਹੇ ਉਹ US ਸਿਟੀਜ਼ਨ ਹੈਗਾ ਜਾਂ ਨਹੀਂ ਹੈਗਾ, ਉਹ ਕੋਈ ਮੈਟਰ ਨਹੀਂਗਾ। ਤੇ ਉਹਦੇ ਨਾਲ ਉਹਨਾਂ ਦੀ ਸਿਰਫ ਤੇ ਉਹਨਾਂ ਦੀ ID ਚਾਹੀਦੀ ਹੈ, ਜਿਸ ਦੇ ਉੱਤੇ ਉਹਨਾਂ ਦਾ ਨਾਂ ਹੋਣਾ ਚਾਹੀਦਾ, ਫੋਟੋ ਹੋਣੀ ਚਾਹੀਦੀ ਆ, ਤੇ ਉਹਨਾਂ ਦੀ ਡੇਟ ਆਫ ਬਰਥ ਹੋਣੀ ਚਾਹੀਦੀ, ਉਹਦਾ ਐਡਰੈਸ ਹੈਗਾ ਜਾਂ ਨਹੀਂ ਹੈਗਾ ਉਹ ਵੀ ਕੋਈ ਮੈਟਰ ਨਹੀਂ ਕਰਦਾ। ਠੀਕ ਹੈ। ਉਹਨਾਂ ਨੇ ਸਿਰਫ ਇਹ ਦੇਖਣਾ ਵੀ ਤੁਸੀਂ 18 ਸਾਲ ਤੋਂ ਉੱਪਰ ਆ, ਤੇ ਜਿਹੜੇ ਤੁਹਾਡੇ ਨਾਂ ਲਿਖੇ ਆ ਉਹ ਪੰਜਾਬ ਨੂੰ ਬਿਲੋਂਗ ਕਰਦੇ ਆ, ਕਿਉਂਕਿ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ, ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਸਿਰਫ ਸਿੱਖ ਹੀ ਵੋਟ ਪਾ ਸਕਦੇ ਆ, ਕਿਉਂਕਿ ਉਹ ਪੋਲੀਟੀਕਲ ਅਸਾਈਲਮ ਜੋ ਕਾਨੂੰਨਾਂ ਦੇ ਮੁਤਾਬਕ ਹੈ। ਜਦੋਂ ਪੰਜਾਬ 'ਚ ਹੋਊਗਾ ਉੱਥੇ ਹਰ ਕੋਈ ਬੰਦਾ ਵੋਟ ਪਾ ਸਕਦਾ, ਚਾਹੇ ਉਹ ਹਿੰਦੂ ਧਰਮ ਨੂੰ ਬਿਲੋਂਗ ਕਰਦਾ, ਸਾਡਾ ਹਿੰਦੂ ਵੀਰ ਆ, ਚਾਹੇ ਉਹ ਮੁਸਲਮਾਨ ਭਰਾ ਆ, ਸਾਡਾ ਈਸਾਈ ਵੀਰ ਆ, ਕੋਈ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ, ਉਹ ਪੰਜਾਬ ਦਾ ਵਸਿੰਦਾ, ਪੰਜਾਬ ਦੇ ਵਿੱਚ ਹਰ ਕੋਈ ਵੋਟ ਪਾ ਸਕਦਾ। ਲੇਕਿਨ ਬਾਹਰਲੇ ਮੁਲਕਾਂ 'ਚ ਸਿਰਫ ਤੇ ਸਿਰਫ ਸਾਡੇ ਸਿੱਖ ਭਰਾ ਹੀ ਵੋਟਾਂ ਪਾ ਸਕਦੇ ਆ ਜੀ। ਠੀਕ ਹੈ ਜੀ। ਠੀਕ ਹੈ। 28 ਤਰੀਕ ਨੂੰ ਇਹ ਆ, ਤੇ ਕੱਲ ਨੂੰ ਜਿਹੜੀ ਆ ਸੈਲਮਾ ਤੋਂ ਲੈ ਕੇ ਭਾਈ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਪਾਰਕ ਉੱਥੇ ਤੱਕ ਜਿਹੜੀ ਇਹ ਰੈਲੀ ਰੱਖੀ ਗਈ ਹੈਗੀ ਆ। ਸੋ ਇਹ ਸਵੇਰੇ 11 ਵਜੇ ਤੁਸੀਂ ਕਿਹਾ ਵੀ ਉੱਥੇ ਇਕੱਤਰ ਹੋਣ, ਤਾਂ ਉੱਥੇ ਗੱਤਕੇ ਤੋਂ ਬਾਅਦ ਦੇ ਵਿੱਚ ਫਿਰ ਸ਼ੁਰੂਆਤ ਹੋਊਗੀ। ਅੱਧਾ ਘੰਟੇ ਦਾ ਜਿਹੜਾ ਇਹ ਪੈਂਡਾ ਹੈਗਾ। ਬਿਲਕੁਲ ਜੀ, ਹਾਂਜੀ, ਅੱਧੇ ਘੰਟੇ ਦਾ ਪ੍ਰੋਸੈਸ ਹੈਗਾ। ਫਿਰ 5 ਸਿੰਘ ਅਰਦਾਸ ਕਰਨਗੇ ਗੁਰੂ ਸਾਹਿਬ ਦੇ ਚਰਨਾਂ 'ਚ, ਕਿਉਂਕਿ ਗੁਰਸਿੱਖ ਦਾ ਕੋਈ ਵੀ ਕਾਰਜ ਹੈ ਜਿਹੜਾ ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾਂ ਨਹੀਂ ਚੱਲਦਾ। ਸਾਡੀ ਬੇਨਤੀ ਜਿਹੜੀ ਹੁੰਦੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਹੋਊਗੀ, ਤੇ ਉਦੋਂ ਬਾਅਦ ਅਰਦਾਸ ਬੇਨਤੀ ਕਰਕੇ ਫਿਰ ਚੱਲਾਂਗੇ ਜੀ। ਜੀ ਬਿਲਕੁਲ। ਸੋ ਧੰਨਵਾਦ ਜੀ ਸਾਰਿਆਂ ਸਰੋਤਿਆਂ ਦਾ ਜੀ, ਤੇ ਆਪ ਜੀ ਦਾ ਵੀ ਜੀ। ਸਾਰਿਆਂ ਨੂੰ ਬੇਨਤੀ ਹੈ ਜੀ ਕਿ ਪੂਰੇ ਟਾਈਮ ਨਾਲ ਜ਼ਰੂਰ ਪਹੁੰਚਣ ਜੀ। ਹਾਂਜੀ, ਫਤਿਹ ਦੀ ਸਾਂਝ ਪਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੋਈ ਇੱਕ ਸਵਾਲ ਜਿਹੜਾ ਜ਼ਰੂਰ ਆ ਗੁਰਦੀਪ ਜੀ, ਸੌਰੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਬਹੁਤ ਸਾਰਿਆਂ ਦਾ ਇੱਕ ਇਹ ਸਵਾਲ ਆ ਕਾਪੀ ਦੀ ID ਨੂੰ ਲੈ ਕੇ, ਕਾਪੀ ਦੀ ID ਦੀ ਜਿਹੜੀ ਕਾਪੀ ਆ ਉਹ ਤਾਂ ਨਹੀਂ ਕੀਤੀ ਜਾਣੀ, ਸਿਰਫ ID ਦਿਖਾਉਣੀ ਹੋਈ ਆ,
ਉਹਨਾਂ ਨੇ ਉੱਥੇ ਕਾਪੀ ਤਾਂ ਨਹੀਂ ਕਰਨੀ। ਜੀ ਮੈਨੂੰ ਲੱਗਦਾ ਵੀ ਲਾਈਨ ਉਹਨਾਂ ਦੀ ਡ੍ਰੌਪ ਹੋ ਗਈ ਹੈ, ਪਰ ਇਹ ਕਲੀਅਰ ਪਹਿਲਾਂ ਉਹਨਾਂ ਨੇ ਕਾਫੀ ਥਾਵਾਂ ਦੇ ਉੱਤੇ ਜਿਹੜਾ ਉਹ ਦੱਸਿਆ ਸੀਗਾ ਵੀ ਇਹ ਚੀਜ਼ ਹੈਗੀ ਹੈ। ਬਾਕੀ ਜਦੋਂ ਵੀ ਦੁਬਾਰਾ ਕਿਤੇ ਜੁੜਦੇ ਨੇ ਤਾਂ ਆਪਾਂ ਉਹਨਾਂ ਨੂੰ ਜਿਹੜਾ ਉਹ ਜ਼ਰੂਰ ਦੁਬਾਰਾ ਇਸ ਚੀਜ਼ ਨੂੰ ਪੁੱਛ ਲੈਂਦੇ ਆ। ਸੋ ਇਹ ਕਾਫੀ ਚੀਜ਼ਾਂ ਕਲੀਅਰ ਨੇ। ਬੱਸਾਂ ਇੱਕ ਤਾਂ ਜਿਹੜੀਆਂ ਚੱਲ ਰਹੀਆਂ 18 ਸਾਲ ਤੋਂ ਉੱਤੇ ਜਾਂ 18 ਸਾਲ ਦੇ ਹੋਣੇ ਜਿਹੜੇ ਉਹ ਤੁਸੀਂ ਲਾਜ਼ਮੀ ਆ, ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਆਈਡੀ ਹੋਵੇ ਜਿੱਤੇ ਨਾਮ ਪਤੇ ਦੀ ਨਹੀਂ, ਏਜ ਪ੍ਰੂਫ ਤੇ ਤੁਹਾਡੀ ਫੋਟੋ ਜਿਹੜੀ ਉਹ ਹੋਣੀ ਜਿਹੜੀ ਉਹ ਚਾਹੀਦੀ ਆ। ਸੋ ਜਿੱਦਾਂ ਇਹਨਾਂ ਨੇ ਦੱਸਿਆ ਵੀ ਇੱਥੇ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਇਹ ਵੋਟ ਪੈ ਰਹੀ ਹੈਗੀ ਆ, ਇਹਦੇ ਵਿੱਚ ਨਾਮ ਤੋਂ ਜਿਹੜਾ ਉਹ ਬੇਸਿਕਲੀ ਜਿਹੜਾ ਉਹ ਦੇਖ ਰਹੇ ਹੈਗੇ ਆ। ਸੋ ਜ਼ਰੂਰ ਜੀ, ਬਾਕੀ ਜਿਹੜੇ ਵੀ ਇਸ ਵੋਟਿੰਗ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਉਹ ਆਪੋ ਆਪਣੇ ਜਿਹੜੇ ਨਾਮ ਆ ਉਹ ਲਿਖਾਉਣ, ਉੱਥੇ ਹੁਮਾ ਕੇ ਜਿਹੜਾ ਉਹ ਪਹੁੰਚ ਸਕਦੇ ਹੈਗੇ ਆ। ਬਿਲਕੁਲ ਜੀ। ਤੇ ਕਾਰ ਰੈਲੀ ਦੇ ਵਿੱਚ ਪਹੁੰਚਣ ਦੇ ਲਈ ਜਾਂ ਵੋਟਿੰਗ ਦੇ ਲਈ ਪਹੁੰਚਣ ਦੇ ਲਈ ਆਪਾਂ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੇ ਗੁਰਦੁਆਰਾ ਸਾਹਿਬਾਨ ਤੋਂ ਕਿੱਥੋਂ ਕੀ ਜਿਹੜੀ ਟਰਾਂਸਪੋਰਟੇਸ਼ਨ ਆ ਉਹ ਅਵੇਲੇਬਲ ਹੈ, ਉਹਦੇ ਬਾਬਤ ਆਪਾਂ ਲਗਾਤਾਰ ਤੁਹਾਨੂੰ ਜਾਣਕਾਰੀਆਂ ਦੇ ਹੀ ਰਹੇ ਹਾਂ। ਤੇ ਪ੍ਰਵੀਨ ਜੀ, ਗੁਰਦੀਪ ਜੀ ਇਨਫੈਕਟ ਆਪਣੇ ਨਾਲ ਮੁੜ ਦੁਬਾਰਾ ਜਿਹੜਾ ਜੁੜ ਚੁੱਕੇ। ਹਾਂਜੀ ਗੁਰਦੀਪ ਜੀ, ਜੀ ਆਇਆਂ ਨੂੰ ਇੱਕ ਵਾਰੀ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ। ਮੈਂ ਕਹਿੰਦਾ ਗੱਲ ਇੱਥੇ ਕਲੀਅਰ ਕਰਨੀ ਚਾਹੁੰਦਾ ਸੀਗਾ, ਕਿਉਂਕਿ ਜਦੋਂ ਇੱਥੇ ਅਸੀਂ ਫਰਿਜਨੋਂ ਵੀ ਰੇਡੀਓ ਤੇ ਟਾਕ ਸ਼ੋ ਕੀਤਾ ਸੀਗਾ, ਉਦੋਂ ਵੀ ਇਹ ਬਹੁਤ ਸਵਾਲ ਆਏ ਸੀ, ਤੇ ਅੱਜ ਵੀ ਸਾਨੂੰ ਸੋਸ਼ਲ ਮੀਡੀਆ ਤੇ ਪਹਿਲਾਂ ਪੁੱਛ ਰਹੇ ਸੀ ਲੋਕ ਵੀ ਭਾਈ ਜਿਹੜਾ ਉੱਥੇ ਜਾਣਾ, ਜਦੋਂ ਆਈਡੀ ਦੇਣੀ ਆ ਵੀ ਉਹਨਾਂ ਨੇ ਫੋਟੋ ਕਾਪੀਆਂ ਕਰਨੀਆਂ ਜੀ, ਨਹੀਂ ਫਲਾਨਾ। ਦੇਖੋ, ਇਹ ਕਈ ਸੋਸ਼ਲ ਮੀਡੀਆ ਤੇ ਉਦਾਂ ਹੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਜੀ, ਉਹਨਾਂ ਤੇ ਬਲੀਵ ਨਹੀਂ ਕਰਨਾ। ਤੇ ਇਹ ਜਿਹੜੀਆਂ ਵੋਟਾਂ ਦੇ ਵਿੱਚ ਉੱਥੇ ਆਈਡੀ ਆ, ਉਹ ਉਹਨਾਂ ਨੇ ਸਿਰਫ ਤੇ ਸਿਰਫ ਤੁਹਾਡੇ ਹੱਥ ਵਿੱਚ ਹੀ ਦੇਖਣੀ ਆ। ਕਿਸੇ ਨੇ ਕੋਈ ਫੋਟੋ ਕਾਪੀ ਨਹੀਂ ਕਰਨੀ, ਕੋਈ ਕੁਛ ਨਹੀਂ ਕਰਨਾ। ਇਹਨਾਂ ਝੂਠੀਆਂ ਅਫਵਾਹਾਂ ਤੋਂ ਬਚੋ। ਜੇ ਕਿਸੇ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੋਗੀ, ਜਿਹੜੇ ਨੰਬਰ ਚੱਲਦੇ ਆ ਬਾਹਰ, ਉਹਨਾਂ ਤੇ ਕਾਲਾਂ ਕਰਕੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਤੁਸੀਂ ਲੈ ਸਕਦੇ ਆ। ਕਿਉਂਕਿ ਮੀਡੀਆ ਤੇ ਬਹੁਤ, ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਜੀ। ਇੱਥੇ ਇੱਕ ਚੱਲਦੀ ਆ ਕੌਰ ਨਾਂ ਦੀ ਕੋਈ ਆਈਡੀ, ਸਮਥਿੰਗ ਇਦਾਂ ਦੀ ਹੈ ਜੀ, ਪਤਾ ਨਹੀਂ ਪ੍ਰੋਪਰ ਨਾਂ ਦਾ, ਪਰ ਇਦਾਂ ਦੀ ਹੈਗੀ ਹੈ ਜੀ। ਉਹਦੇ ਤੇ ਇਹ ਕਿਹਾ ਜਾਂਦਾ ਸੀ ਵੀ ਬੀਬੀਆਂ ਨੂੰ ਵੋਟਾਂ ਪਾਉਣ ਦਾ ਹੱਕ ਨਹੀਂ। ਦੇਖੋ, ਇਹ ਜਿਹੜੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ, ਇੱਕ ਤਾਂ ਆਈਡੀ ਬਾਰੇ ਵੀ ਕਾਪੀਆਂ ਕਰਨੀਆਂ, ਕਿਸੇ ਨੇ ਕੋਈ ਕਾਪੀ ਨਹੀਂ ਕਰਨੀ। ਦੂਜਾ, ਸਾਡਾ ਤਾਂ ਧਰਮ ਹੀ ਇਹ ਕਹਿੰਦਾ ਵੀ ਬੀਬੀਆਂ ਨੂੰ ਵੀ ਉਨਾ ਹੀ ਹੱਕ ਹੈ ਜਿੰਨਾ ਭਾਈਆਂ ਨੂੰ ਹੱਕ ਹੈ। ਤੇ ਸੋ ਵੀ ਸਾਡਾ ਤਾਂ ਕੋਈ ਵੀ ਕਾਰਜ ਬੀਬੀਆਂ ਤੋਂ ਬਿਨਾਂ ਸ਼ੁਰੂ ਨਹੀਂ ਹੁੰਦਾ। ਤੇ ਇਸ ਕਰਕੇ ਬੀਬੀਆਂ ਨੇ ਵੀ ਵੋਟਾਂ ਪਾਉਣ ਜਾਣਾ ਆ। ਇਹ ਉਹਨਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਅਫਵਾਹਾਂ ਆ, ਆਪਾਂ ਉਹਨਾਂ ਤੋਂ ਬਚਣਾ ਆ। ਇਸ ਗੱਲ ਦਾ ਸਪੈਸ਼ਲ ਜੀ ਮੈਂ ਤੁਹਾਨੂੰ ਵੀ ਕਹੂੰਗਾ ਵੀ ਇੱਕ ਵਾਰੀ ਜਦੋਂ ਵੀ ਪ੍ਰੋਗਰਾਮ ਦੇ ਵਿੱਚ 1-2 ਵਾਰੀ ਗੱਲਾਂ ਜ਼ਰੂਰ ਦੱਸ ਦਿਓ ਵੀ ਕਿਸੇ ਨੇ ਕੋਈ ਫੋਟੋ ਕਾਪੀ ਨਹੀਂ ਕਰਨੀ ਤੁਹਾਡੀ ਆਈਡੀ ਦੀ। ਜੀ ਇੱਕ ਕੁਝ ਕਾਲਰ ਨੇ ਉਹ ਸਵਾਲ ਪੁੱਛਣਾ ਚਾਹੁੰਦੇ ਨੇ ਤੇ ਆਪਾਂ ਉਹਨਾਂ ਦੀ ਕਾਲ ਲੈ ਲਈਏ। ਜੀ ਜਸਵਿੰਦਰ ਜੀ। ਹਾਂਜੀ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਜੀ। ਸਵਾਲ ਤਾਂ ਇਹ ਹੈ ਜੀ, ਹਰੇਕ ਬੰਦਾ ਇੱਥੇ ਦਾ ਵੀ ਜਿਹੜਾ ਬੋਰਨ ਬੱਚਾ ਉਹ ਵੀ ਪਾ ਸਕਦਾ ਵੋਟ? ਹਾਂਜੀ ਦੇ ਸਕਦੇ ਜੀ ਜਵਾਬ ਮੈਂ ਜੀ। ਹਾਂਜੀ ਦਿਓ ਜੀ ਹਾਂਜੀ ਭਾਈ ਸਾਹਿਬ ਜੀ, ਕੋਈ ਵੀ ਹੋਵੇ ਜੀ, 3 ਪੀੜ੍ਹੀਆਂ ਇੱਥੇ ਹੋਣ, 3-4 ਪੀੜ੍ਹੀਆਂ ਹੋਣ, ਕੋਈ ਹੋਵੇ ਬੱਚਾ, ਉਹ ਵੋਟ ਪਾ ਸਕਦਾ ਜੀ। ਚਾਹੇ ਉਹ ਸਿਟੀਜ਼ਨ ਹੈਗਾ, ਚਾਹੇ ਉਹ ਨਹੀਂ ਹੈਗਾ, ਇੱਧਰਲਾ ਬੋਰਨ ਆ ਜਾਂ ਪੰਜਾਬ ਦਾ ਬੋਰਨ ਆ, ਉਹ ਕੋਈ ਮੈਟਰ ਨਹੀਂ ਜੀ, ਉਹ ਵੋਟ ਪਾ ਸਕਦੇ ਆ ਜੀ। ਚਲੋ ਠੀਕ ਆ ਜੀ, ਇਹੀ ਪੁੱਛਣਾ ਸੀ ਵੀ ਬੱਚੇ ਜਿਹੜੇ ਇੱਥੇ ਦੇ ਬੱਚੇ ਆ ਉਹਨਾਂ ਨੂੰ ਵੀ ਨਾਲ ਲਿਜਾ ਸਕਦੇ ਆ? ਹਾਂਜੀ ਬਿਲਕੁਲ ਵੋਟ ਪਾ ਸਕਦੇ ਓਕੇ ਜੀ, ਓਕੇ, ਇਹੀ ਬਸ ਪੁੱਛਣਾ ਸੀਗਾ ਜੀ ਬਿਲਕੁਲ। ਆਪਾਂ ਗੱਲਬਾਤ ਕਰ ਰਹੇ ਹਾਂ ਜੀ, ਆਪਣੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਗੁਰਦੀਪ ਸਿੰਘ ਜੀ, ਜਿਹੜੇ ਵੱਖ-ਵੱਖ ਸਵਾਲਾਂ ਦੇ ਜਵਾਬ ਦੇ ਰਹੇ ਨੇ। ਇਹਦੇ ਨਾਲ ਉਹਨਾਂ ਨੇ ਇਹ ਵੀ ਜਾਣਕਾਰੀਆਂ ਦਿੱਤੀਆਂ ਕਿ ਕਿਹੜੇ ਗੁਰਦੁਆਰਾ ਸਾਹਿਬ ਤੋਂ ਜਿਹੜੀਆਂ ਬੱਸਾਂ ਨੇ ਉਹ ਚੱਲਣਗੀਆਂ, ਤੇ ਉਹਨਾਂ ਨੇ ਨਾਲ ਬੇਨਤੀ ਕੀਤੀ ਸੀ ਸੰਗਤ ਨੂੰ ਕਿ ਜੇਕਰ ਤੁਹਾਡੇ ਕੋਲੇ ਕੋਈ ਗਿਣਤੀ ਵੱਧ ਘੱਟ ਹੈ ਤਾਂ ਤੁਸੀਂ ਉਸ ਬਾਬਤ ਵੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਆ, ਤਾਂ ਜੋ ਆਉਣ ਜਾਣ ਦੇ ਲਈ ਜਿਹੜੀ ਟਰਾਂਸਪੋਰਟੇਸ਼ਨ ਦੀ ਸਹੂਲਤ ਆ ਉਹਦੇ ਵਿੱਚ ਉਸ ਦੇ ਮੁਤਾਬਕ ਵਾਧਾ ਘਾਟਾ ਜਿਹੜਾ ਉਹ ਦੇਖਿਆ ਜਾ ਸਕੇ। ਬੀਬੀਆਂ ਦੀ ਵੋਟਿੰਗ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ, ਏਜ ਨੂੰ ਲੈ ਕੇ ਤੇ ਹੋਰ ਕਈ ਸਵਾਲਾਂ ਨੂੰ ਆਪਾਂ ਪਹਿਲਾਂ ਹੀ ਐਡਰੈਸ ਕਰ ਚੁੱਕੇ ਹਾਂ। ਬਹੁਤ ਸਾਰੇ ਰਾਜਕਰਨਵੀਰ ਸਿੰਘ ਜੀ, ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੁੰਦੇ ਨੇ, ਔਰ ਸਵਾਲ ਹੋਣੇ ਸੁਭਾਵਿਕ ਜੀ ਗੱਲ ਨਹੀਂ। ਚਲੋ ਕੋਈ ਨਹੀਂ, ਸਵਾਲਾਂ ਦਾ ਨਿਪਟਾਰਾ ਕਰਨ ਲਈ ਜੁੜਦੇ ਨੇ ਇਹਨਾਂ ਨੇ, ਜਦੋਂ ਦੱਸ ਹੀ ਦਿੱਤਾ ਆ। ਇੱਕ ਹੋਰ ਆਪਾਂ ਨੂੰ ਆਫੇਅਰ ਆਈ ਸੀ, ਉਹ ਕਹਿੰਦੇ ਸੀ ਵੀ ਪੁੱਛਦੇ ਸੀ ਆਈਡੀਜ਼ ਕਾਪੀ ਵਾਲੀ। ਸੋ ਭਾਈ ਗੁਰਦੀਪ ਹੁਣਾਂ ਨੇ ਕਲੀਅਰ ਕਰ ਹੀ ਦਿੱਤਾ ਹੈ ਵੀ ਕੋਈ ਵੀ ਆਈਡੀ ਜਿਹੜੀ ਉਹ ਕਾਪੀ ਨਹੀਂ ਕੀਤੀ ਜਾਣੀ। ਅਫਵਾਹਾਂ ਤੋਂ ਜਿਹੜਾ ਉਸ ਚੀਜ਼ ਦੇ ਵਿੱਚ ਜਿਹੜਾ ਉਹ ਬਚੋ। ਅੱਜ ਦੇਖੋ, ਜਿੱਥੇ ਵੀ ਆਪਾਂ ਦੇਖਿਆ ਵੀ ਇਹ ਵੋਟਾਂ ਹੋਈਆਂ ਹੈ ਨਾ, ਉੱਥੇ ਜਿਹੜੇ ਭਾਰਤੀ ਤੰਤਰ ਨੇ ਸ਼ਰਾਰਤਾਂ ਵੀ ਬਹੁਤ ਕੀਤੀਆਂ, ਚਾਹੇ ਆਸਟ੍ਰੇਲੀਆ ਸੀ, ਚਾਹੇ ਕੈਨੇਡਾ ਸੀ। ਕਿੱਦਾਂ
ਜਿਹੜੇ ਮੰਦਿਰਾਂ ਦੇ ਉੱਤੇ ਜਾਣ-ਬੁੱਝ ਕੇ ਜਿਹੜੇ ਭੜਕਾਊ ਨਾਅਰੇ ਜਾਣ ਕੇ ਲਾਏ ਤੇ ਬਾਅਦ 'ਚ ਪਤਾ ਲੱਗਦਾ ਸੀ ਉਹ ਆਪੇ ਹੀ ਕਰਨ ਵਾਲੇ ਸੀ। ਹੁਣ ਇੱਥੇ ਵੀ ਬੇ ਏਰੀਏ ਦੇ ਵਿੱਚ ਵੀ ਏਦਾਂ ਦਾ ਹੋਇਆ। ਉਹ ਸ਼ੱਕ ਸਾਰਿਆਂ ਦਾ ਉਹਦੇ ਤੇ ਹੀ ਜਾ ਰਿਹਾ ਵੀ ਉਹਨਾਂ ਨੇ ਆਪ ਹੀ ਕੀਤਾ ਹੋਣਾ, ਵੀ ਇਹ ਭਾਰਤੀ ਤੰਤਰ ਨੇ ਜਿਹੜਾ ਸਾਰਾ ਕੁਛ ਜਿਹੜਾ ਉਹ ਕਰਵਾਇਆ ਹੋਣਾ ਆ। ਬਾਕੀ ਅਫਵਾਹਾਂ ਵੀ ਉਹ ਫੈਲਾਉਂਦੇ ਆ। ਹੁਣ ਨਿਖਿਲ ਗੁਪਤੇ ਦੀ ਹਵਾਲਗਿਰੀ ਹੋਣ ਨੂੰ ਤਕਰੀਬਨ ਹਰੀ ਝੰਡੀ ਉੱਥੇ ਦੀ ਸੁਪਰੀਮ ਕੋਰਟ ਚੈੱਕ ਰਿਪਬਲਿਕ ਦੀ ਨੇ ਕਰਤਾ ਹੈ ਤੇ ਉਹ ਕਰ ਦਿੱਤਾ ਹੈ। ਸੋ ਉਹਨਾਂ ਨੇ ਬਹੁਤ ਕੁਛ ਜਿਹੜਾ ਹੈ ਇਸ ਨੂੰ ਡੀਫੇਮ ਕਰਨ ਦੇ ਲਈ, ਸਿੱਖਾਂ ਨੂੰ ਡੀਫੇਮ ਕਰਨ ਦੇ ਲਈ ਜਿਹੜਾ ਇਹ ਕਰਨਾ ਆ। ਤੇ ਬਾਕੀ ਗੁਰਦੀਪ ਜੀ, ਜਿੱਦਾਂ ਤੁਸੀਂ ਦੱਸ ਹੀ ਦਿੱਤਾ ਵੀ ਇੱਥੇ ਜਿਹੜੇ ਜਨਮੇ ਆ ਉਹ ਵੀ ਕਰ ਸਕਦੇ ਆ, ਜਿਹੜੇ ਚਾਹੇ ਹੁਣੇ ਆਏ ਆ ਚਾਹੇ ਚਿਰ ਦੇ ਆਏ ਆ, ਜਿਹੜਾ ਵੀ ਕੋਈ ਹੈਗਾ ਹਰ ਇੱਕ ਜਾਣਾ ਕਰ ਸਕਦਾ। ਹੁਣ ਕਈ ਵਾਰੀ ਜਿੱਦਾਂ ਕੋਈ ਆਉਂਦਾ ਆ ਵੀ ਹੁਣ ਰੀਸੈਂਟਲੀ ਆਇਆ ਹੋਵੇ ਬਾਰਡਰ ਤੋਂ ਪਾਰ, ਉਹਦੇ ਕੋਲ ਕੋਈ ਆਈਡੀ ਨਾ ਹੋਵੇ, ਉਹ ਫਿਰ ਵੀ ਇਸ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਆ, ਉਹਦੇ ਲਈ ਵੀ ਕੋਈ ਪ੍ਰਬੰਧ ਹੈਗਾ? ਹਾਂਜੀ, ਉਹਨਾਂ ਲਈ ਵੀ ਪ੍ਰਬੰਧ ਹੈਗਾ। ਉਹ ਇਸ ਕਰਕੇ ਨਾ ਘਰ ਬੈਠਣ ਤੇ ਉਹਨਾਂ ਕੋਲ ਕੋਈ ਆਈਡੀ ਹੈ ਨਹੀਂ। ਉਸੇ ਜੇ ਵੋਟਾਂ ਵਾਲੇ ਦਿਨ ਜਿਹੜਾ ਸਿਵਿਕ ਸੈਂਟਰ ਜਿੱਥੇ ਵੋਟਾਂ ਪੈਣੀਆਂ ਨਾ ਜੀ, ਉਸ ਦਿਨ ਸੈਂਟਰ ਤੇ ਉੱਥੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਾਰੀ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਚੈੱਕ ਕਰਕੇ ਤੇ ਉਸੇ ਵੇਲੇ ਉਹਨਾਂ ਨੂੰ ਜਿਹੜੀ ਉੱਥੇ ਆਈਡੀ ਦੀ ਆ ਉਹ ਉਪਲਬਧ ਕੀਤੀ ਜਾਊਗੀ ਜੀ। ਠੀਕ ਹੈ ਜੀ, ਠੀਕ ਹੈ ਜੀ। ਜੀ ਵੋਟ ਜ਼ਰੂਰ ਪਾਉਣ ਜਾਣ, ਇਹ ਨਾ ਹੋਵੇ ਵੀ ਉਹ ਕਰ ਰਹੇ ਹਨ, ਉਹਨਾਂ ਦਾ ਆਈਡੀ ਦਾ ਉੱਥੇ ਜਿਹੜਾ ਹੈਗਾ ਸਾਰਾ ਕੁਝ ਉਹਨਾਂ ਦਾ ਕਰਕੇ ਉਹਨਾਂ ਦੀ ਪ੍ਰਬੰਧ ਕੀਤਾ ਜਾਊਗਾ ਜੀ। ਵੋਟ ਜ਼ਰੂਰ ਪਾਉਣ ਜਾਣ ਜੀ ਉਹ। ਤੇ ਬਸ ਸਿਰਫ ਇਹੀ ਇੱਕ ਗੱਲ ਹੋਰ ਮੈਂ ਇੱਥੇ ਐਡ ਕਰਨੀ ਚਾਹੁੰਦਾ ਭਾਈ ਸਾਹਿਬ ਜੀ, ਵੀ ਕਈ ਕਹਿੰਦੇ ਨਾ ਵੀ ਸਿਰਫ ਜੀ ਅਮਰੀਕਾ ਦੀ ਆਈਡੀ ਚਾਹੀਦੀ ਆ ਜਾਂ ਜਿਹੜੀ ਤੁਹਾਡਾ ਕੈਲੀਫੋਰਨੀਆ ਦਾ ਲਾਇਸੈਂਸ ਹੋਣਾ ਚਾਹੀਦਾ। ਇਦਾਂ ਦਾ ਕੋਈ ਵੀ ਮੈਟਰ ਨਹੀਂਗਾ। ਤੁਹਾਡਾ ਕੋਈ ਜੌਬ ਆਈਡੀ, ਵਾਸਾ ਪਾਸ ਹੋਵੇ, ਤੁਹਾਡਾ ਜਿਮ ਆਈਡੀ ਹੋਵੇ, ਜਾਂ ਤੁਹਾਡਾ ਕੋਈ ਕੀ ਕਹਿੰਦੇ ਹੁੰਦੇ ਬਈ ਤੁਹਾਡਾ ਆਧਾਰ ਕਾਰਡ ਕੋਈ ਪੰਜਾਬ ਦਾ ਹੀ ਹੈਗਾ ਤੁਹਾਡੇ ਕੋਲ, ਜਾਂ ਪੰਜਾਬ ਦਾ ਕੋਈ ਡਰਾਈਵਰ ਲਾਇਸੈਂਸ ਹੈਗਾ ਤੁਹਾਡੇ ਕੋਲ, ਉਹ ਵੀ ਤੁਹਾਡੇ ਜਿਹੜੇ ਆ ਪ੍ਰੋਪਰ ਉਹ ਤੁਹਾਡੀ ਆਈਡੀ ਮੰਨ ਕੇ ਤੁਹਾਡੀ ਉੱਥੇ ਵੋਟ ਪਊਗੀ। ਠੀਕ ਹੈ ਜੀ। ਸੋ ਕੋਈ ਵੀ ਹੋਵੇ ਜਿੱਤੇ ਨਾਮ ਹੋਵੇ, ਡੇਟ ਆਫ ਬਰਥ ਹੋਵੇ, ਤੁਹਾਡੀ ਸ਼ਕਲ ਹੋਵੇ, ਉਹ ਜਿਹੜੀ ਆਈਡੀ ਜਿਹੜੀ ਆ ਉਹ ਦੇਖੀ ਜਾਊਗੀ ਉੱਥੇ, ਤੇ ਜਦੋਂ ਕਨਫਰਮ ਹੋ ਜੂਗੀ ਤੇ ਫਿਰ ਤੁਹਾਨੂੰ ਜਿਹੜੀ ਉਹ ਵੋਟ ਪਾਉਣ ਨੂੰ ਜਿਹੜੀ ਉਹ ਦਿੱਤੀ ਜਾਊਗੀ। ਤੇ ਜੀ ਬਿਲਕੁਲ ਜੀ। ਤੋਂ ਮੈਂ ਇੱਕ ਵਾਰੀ ਕਨਫਰਮ ਫੇਰ ਕਰ ਦਵਾਂ ਜੀ ਵੀ ਕਿਸੇ ਦੀ ਵੀ ਆਈਡੀ ਦੀ ਕੋਈ ਫੋਟੋ ਨਹੀਂ ਕਰਨੀ, ਤੁਹਾਡੀ ਕਿਸੇ ਨੇ ਵੀ ਨਹੀਂ ਖਿੱਚਣੀ। ਸਿਰਫ ਤੇ ਸਿਰਫ ਤੁਸੀਂ ਆਪਣੇ ਹੱਥ ਵਿੱਚ ਹੀ ਜਿਹੜੀ ਆਈਡੀ ਫੜ ਕੇ ਉਹਨਾਂ ਨੂੰ ਦਿਖਾ ਲੈਣੀ ਆ। ਉਹਨਾਂ ਨੇ ਤੁਹਾਤੋਂ ਮੰਗਣੀ ਵੀ ਨਹੀਂ ਗੀ, ਦੇਖ ਕੇ ਤੁਹਾਨੂੰ ਉਹਨੇ ਕਹਿਣਾ ਓਕੇ ਥੈਂਕਸ, ਤੇ ਤੁਹਾਨੂੰ ਬੈਲਟ ਦੇ ਦੇਣਾ ਆ। ਉਹਦੇ ਤੇ ਤੁਸੀਂ ਹਾਂ ਵਿੱਚ ਜਾਂ ਨਾ ਵਿੱਚ ਤੁਹਾਡੀ ਆਪਣੀ ਮਰਜ਼ੀ ਆ। ਦੇਖੋ ਇਹ ਤੁਹਾਨੂੰ ਅਧਿਕਾਰ ਤੁਹਾਡਾ ਆਪਣਾ ਹੈ, ਤੁਸੀਂ ਕੀ ਕਰਨਾ ਚਾਹੁੰਦੇ ਆ, ਰਾਈਟ। ਪਰ ਅਸੀਂ ਤਾਂ ਕਹਾਂਗੇ ਵੀ ਭਾਈ ਸਾਨੂੰ ਸਾਡਾ ਮੁਲਕ ਚਾਹੀਦਾ ਆ, ਜਿੰਨੀ ਵੱਧ ਤੋਂ ਵੱਧ ਵੋਟਾਂ ਹਾਂ 'ਚ ਪਾ ਸਕਦੇ ਆਪਾਂ ਪਾਈਏ। ਬਾਕੀ ਵੋਟਿੰਗ ਤੁਹਾਡਾ ਰਾਈਟ ਆ, ਜੋ ਵੀ ਤੁਸੀਂ ਪਾਉਣੀ ਚਾਹੁੰਦੇ ਆ ਉਹ ਤੁਹਾਡਾ ਆਪਣਾ ਹੱਕ ਹੈ ਜੀ। ਇੰਨੀਆਂ ਗੱਲਾਂ ਦੇ ਨਾਲ ਜੀ ਧੰਨਵਾਦ ਸਾਰੀ ਟੀਮ ਦਾ ਤੇ ਸਰੋਤਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸ਼ੁਕਰੀਆ। ਸੋ ਬਿਲਕੁਲ, ਚਲੋ ਕਾਫੀ ਸਵਾਲਾਂ ਦਾ ਜਿਹੜਾ ਨਿਪਟਾਰਾ ਜਿਹੜਾ ਇਹਨਾਂ ਨੇ ਕਰ ਹੀ ਦਿੱਤਾ ਹੈ। ਬਾਕੀ ਜਿਹੜੀ ਨਿਖਿਲ ਗੁਪਤੇ ਵਾਲੀ ਵੀ ਗੱਲ ਆ ਪ੍ਰਵੀਨ ਜੀ, ਜਿਹੜੀ ਆਪਾਂ ਦੇਖੀ ਹੋਈ ਆ, ਜਿਹੜੀਆਂ ਦੋ ਗੱਲਾਂ ਆਪਾਂ ਛੋਹੀਆਂ ਵੀ ਆ, ਵੀ ਇਹ ਇੱਕ ਬਹੁਤ ਕੁਝ ਹੀ ਚਾਲਾਂ ਜਿਹੜੀਆਂ ਉਹ ਹੁੰਦੀਆਂ ਆ। ਤੁਸੀਂ ਕਿਸੇ ਦੇ ਪੱਖ ਦੇ ਹਮਾਇਤੀ ਹੋ ਜਾਂ ਨਹੀਂ ਆ, ਉਹ ਇੱਕ ਵੱਖਰੀ ਜਿਹੜੀ ਉਹ ਗੱਲ ਆ, ਪਰ ਇੱਕ ਸਾਜ਼ਿਸ਼ ਦੇ ਤਹਿਤ ਡੀਫੇਮ ਕਰਨਾ, ਗਲਤ ਇਨਫੋਰਮੇਸ਼ਨ ਜਿਹੜਾ ਉਸ ਦੇ ਪ੍ਰਤੀ ਜਿਹੜਾ ਉਹ ਫੈਲਾਉਣਾ, ਇੱਕ ਬਹੁਤ ਹੀ ਜਿਹੜੀ ਉਹ ਮਾੜੀ ਗੱਲ ਹੁੰਦੀ ਆ। ਤੇ ਬਾਰ-ਬਾਰ ਹੁਣ ਸਾਹਮਣੇ ਆ ਰਿਹਾ ਆ ਵੀ ਸੱਤਾ ਤਾਕਤ ਦੀ ਦੁਰਵਰਤੋਂ, ਮਤਲਬ ਉਹ ਸ਼ਰੇਆਮ ਓਦਾਂ ਨਾਲੇ ਕਹਿੰਦੇ ਆ ਵੀ ਸਾਨੂੰ ਫਰਕ ਕੋਈ ਨਹੀਂ ਪੈਂਦਾ, ਵੀ ਜਿੰਨੀ ਮਰਜ਼ੀ ਤੁਸੀਂ ਰੈਫਰੈਂਡਮ ਕਰਾਓ, ਜਿੰਨੀ ਮਰਜ਼ੀ ਤੁਸੀਂ ਵੋਟਾਂ ਜਿਹੜੀਆਂ ਪਵਾਓ, ਸਾਨੂੰ ਕੋਈ ਫਰਕ ਨਹੀਂ ਜਿਹੜਾ ਜੀ ਉਸ ਦੇ ਨਾਲ ਪੈਂਦਾ। ਤੇ ਨਾਲੇ ਫਿਰ ਤੁਸੀਂ ਇਹ ਕੁਛ ਕਰ ਰਹੇ ਆ, ਜਿਹੜੇ ਚਲਵਾ ਰਹੇ ਜਿਹੜੇ ਸੰਚਾਲਕ ਆ ਉਹਨਾਂ ਨੂੰ ਮਾਰਨ ਦੀਆਂ ਤੁਸੀਂ ਜਿਹੜੀਆਂ ਸੁਪਾਰੀਆਂ ਦੇ ਆਗੂ ਆ, ਇੱਕ ਨੂੰ ਤਾਂ ਕਤਲ ਕਰ ਦਿੱਤਾ, ਅਸੈਸੀਨੇਟ ਕਰਤਾ, ਇੱਕ ਨੂੰ ਮਾਰਨ ਦੀ ਜਿਹੜੀ ਉਹ ਤੁਸੀਂ ਸੁਪਾਰੀ ਵੀ ਜਿਹੜੀ ਉਹ ਦੇ ਦਿੱਤੀ, ਹੁਣ ਫਸੇ ਪਏ ਹੈਗੇ ਆ ਜੀ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ। ਬਾਕੀ ਰੈਲੀਜ਼ ਹੋ ਰਹੀਆਂ ਆ, ਇਹਨਾਂ ਵੋਟਾਂ ਦੇ ਬਾਰੇ ਹੋਰ ਪ੍ਰਚਾਰ ਦੇ ਲਈ, ਜਾਗਰੂਕਤਾ ਦੇ ਲਈ, ਸਾਰੀਆਂ ਜਿਹੜੀਆਂ ਚੀਜ਼ਾਂ ਆ। ਇੱਥੋਂ ਦੇ ਜੰਮੇ ਹੋ, ਪੰਜਾਬ ਦੇ ਜੰਮੇ ਹੋ, ਕਿਤੋਂ ਵੀ ਜੰਮੇ ਹੋ, ਸਿੱਖ ਹੋ, ਪੰਜਾਬੀ ਹੋ ਤੁਸੀਂ, ਤਾਂ ਤੁਸੀਂ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਜਿਹੜਾ ਲੈ ਸਕਦੇ ਹੋ। ਤਾਂ ਗੁਰਦੀਪ ਸਿੰਘ ਉਹਨਾਂ ਦੇ ਕਹਿਣ ਦੇ ਮੁਤਾਬਕ ਬਾਹਰ ਜਿਹੜੀ ਉਹ ਸਿਰਫ ਸਿੱਖਾਂ ਨੂੰ ਹੀ ਵੋਟ ਪਾਉਣ ਜਿਹੜੀ ਉਹ ਦਿੱਤੀ ਜਾ ਰਹੀ ਆ। ਹੋ ਸਕਦਾ ਵੀ ਕੋਈ ਹੋਰ ਵੀ ਹੋਣ ਜਿਹੜੇ ਉਹ ਵੋਟ ਪਾਉਣਾ ਚਾਹੁੰਦੇ। ਹੁਣ ਇਹ ਉੱਥੇ ਜਾ ਕੇ ਜਿਹੜਾ ਕਰਾਂਗੇ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕਲੈਰਿਟੀ ਹੋਰ ਜਿਹੜੀ ਉਹ ਹੋ ਜਾਊਗੀ ਨਾਮ ਦੇ ਆਧਾਰ ਦੇ ਉੱਤੇ, ਜਿਹੜਾ ਕਹਿੰਦਾ ਵੀ ਉਹ ਦੇਖ ਕੇ ਜਿਹੜਾ ਉਹ ਦੱਸਿਆ ਜਾ ਰਿਹਾ। ਮੇਰੇ ਖਿਆਲ ਨਾਲ ਜਿਹੜੀ ਆਈਡੀ ਕਹੀ ਗਈ ਹੈ ਰਾਜਕਰਮਵੀਰ ਸਿੰਘ ਜੀ, ਉਹ ਤਾਂ ਮੈਨੂੰ ਲੱਗਦਾ ਕਿ ਬਹੁਤ ਹੱਦ ਤੱਕ ਏਜ ਕਨਫਰਮੇਸ਼ਨ ਹੀ ਹੈ ਕਿ ਤੁਹਾਡੀ ਫੋਟੋ ਤੇ ਤੁਹਾਡਾ ਜਿਹੜਾ ਵੀ 18 ਤੋਂ ਉੱਤੇ ਆ, 18 ਤੋਂ ਉੱਤੇ ਉਹਦਾ ਹੁਣ
ਕਈਆਂ ਦੀ ਸ਼ਕਲ ਦੇਖ ਕੇ ਤੇ ਲੋੜ ਵੀ ਨਹੀਂ ਪੈਂਦੀ ਵੀ 18 ਤੋਂ ਉੱਤੇ ਆ ਹਾਂਜੀ ਗਏ ਨੇ, ਹਾਂਜੀ ਹਨਾ ਬਿਲਕੁਲ ਵੀ ਉਹ ਤਾਂ ਕਨਫਰਮ ਜਿਹੜਾ ਉਹ ਹੋਈ ਜਿਹੜਾ ਉਹ ਜਾਂਦਾ ਹੈ। ਹੂੰ ਅਵਤਾਰ ਪੰਨੂ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਕੀ ਹਾਲ ਜੀ? ਜੀ ਠੀਕ ਹੈ ਜੀ। ਸੋ ਆਖਿਰਕਾਰ ਕਾਫੀ ਚਿਰ ਤੋਂ ਇਹ ਸਵਾਲ ਸੀਗਾ, ਪੁੱਛਿਆ ਜਾ ਰਿਹਾ ਸੀਗਾ ਵੀ 28 ਤਰੀਕ ਨੂੰ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਆ ਵੀ ਉਹਦੇ ਲਈ ਲੋਕੇਸ਼ਨ ਕੀ ਹੋਊਗੀ। ਇਕੱਲਾ ਅੱਗੇ ਸੈਨ ਫਰਾਂਸਿਸਕੋ ਦੱਸਿਆ ਜਾ ਰਿਹਾ ਸੀਗਾ। ਸੋ ਉਹਦੇ ਬਾਰੇ ਤੁਸੀਂ ਜ਼ਰੂਰ ਕਲੀਅਰ ਜਿਹੜਾ ਉਹ ਕਰ ਦਿਓ। ਆਪਾਂ ਉਹਦਾ ਦੱਸਿਆ ਵੀ ਆ ਸਿਵਿਕ ਸੈਂਟਰ ਪਲਾਜ਼ਾ 'ਚ। ਸੋ ਸਾਰੀ ਜਾਣਕਾਰੀਆਂ ਇੱਕ ਵਾਰੀ ਸਾਂਝੀਆਂ ਕਰ ਦਿਓ ਜੀ। ਹਾਂਜੀ ਭਾਜੀ, ਸਭ ਤੋਂ ਪਹਿਲਾਂ ਰੇਡੀਓ ਪੰਜਾਬ USA ਦਾ ਸਾਰੇ ਜਿੰਨੇ ਤੁਹਾਡੇ ਸਰੋਤੇ ਸੁਣ ਰਹੇ ਨੇ ਜੀ, ਸਾਰਿਆਂ ਦਾ ਧੰਨਵਾਦ ਕਿ ਪੰਜਾਬ ਦੀ ਆਜ਼ਾਦੀ ਦੇ ਵਾਸਤੇ ਤੱਤਪਰ ਜਿਹੜੇ ਲੋਕ ਨੇ ਉਹ ਸੁਣ ਰਹੇ ਨੇ ਤੁਹਾਨੂੰ ਸਾਰੀ ਦੁਨੀਆ ਦੇ ਵਿੱਚ। ਤੇ ਉਸੇ ਮਸਲੇ ਦੇ ਉੱਤੇ ਜਿਹੜਾ ਇੰਤਜ਼ਾਰ ਦੀਆਂ ਘੜੀਆਂ ਸੀਗਾ ਸਿੱਖ ਕੌਮ ਦੀਆਂ ਜਾਂ ਲੋਕਾਂ ਦੀਆਂ ਜਿਨ੍ਹਾਂ ਨੇ ਵੋਟਾਂ ਪਾਉਣ ਜਾਣਾ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ, ਉਹ ਸੇਵਕ ਸੈਂਟਰ ਪਲਾਜ਼ਾ ਜਿਹੜਾ ਉਹਦੇ ਵਿੱਚ ਵੋਟਾਂ ਪੜੀਆਂ ਜੀ ਸੈਨ ਫਰਾਂਸਿਸਕੋ ਦੇ ਵਿੱਚ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਵੋਟਾਂ ਪੈਣਗੀਆਂ ਜੀ। ਹਰ ਭੈਣ ਭਰਾ ਦੀ ਜਿਹੜੀ ਏਜ ਮੈਂ ਫੈਕਟਰ ਸੁਣ ਰਿਹਾ ਸੀਗਾ ਕਿ ਏਜ ਕਿੰਨੀ ਹੋਣੀ ਚਾਹੀਦੀ ਹੈ, 18 ਸਾਲ ਦੀ ਉਮਰ। ਹਰ ਜਿਹੜੇ ਵੀ ਵੋਟਰ ਨੇ ਉੱਥੇ ਜਾਣਾ ਵਾ ਉਹਦੀ ਇੱਕ ID ਉਹਦੇ ਕੋਲ ਜ਼ਰੂਰ ਚਾਹੀਦੀ ਆ, ਜਿਹਦੇ ਉੱਤੇ ਉਹਦੀ ਫੋਟੋ ਲੱਗੀ ਹੋਵੇ ਵੀ ਉਹ 18 ਸਾਲ ਤੱਕ। ਉਹ ਕਮਿਸ਼ਨ ਨੇ ID ਵੇਖਣੀ ਆ, ਕੋਈ ਉਹਦੀ ਕਾਪੀ ਫੋਟੋ ਕਾਪੀ ਨਹੀਂ ਕੀਤੀ ਜਾਣੀ, ਕੁਛ ਨਹੀਂ ਹੋਣਾ। ਜਸਟ ਉਹਨਾਂ ID ਜ਼ਰੂਰ ਵੇਖਣੀ ਆ ਕਿ ਤੂੰ ਬਿਲੋਂਗ ਜਿਹੜੇ ਉਹ ਸਿੱਖਾਂ ਨੂੰ ਕਰਦੇ ਜੇ, ਕਿਸੇ ਹੋਰ ਨੂੰ ਨਹੀਂ ਕਰਦੇ। ਸਿੰਘ ਤੇ ਕੌਰ ਜਾਂ ਤੁਹਾਡੀ ਗੋਤ ਮਗਰ ਲਿਖੀ ਹੋਵੇ, ਉਹ ਆਪਾਂ ਨੂੰ ਪਤਾ ਹੀ ਆ ਵੀ ਪੰਜਾਬੀਆਂ ਦੀਆਂ ਗੋਤਾਂ ਕਿਹੜੀਆਂ ਕਿਹੜੀਆਂ ਨੇ। ਬਾਕੀ ਜਿਹੜੇ ਦੂਸਰੇ ਭਰਾ ਨੇ ਪੰਜਾਬ ਨੂੰ ਬਿਲੋਂਗ ਕਰਦੇ ਨੇ, ਭਾਵੇਂ ਮੁਸਲਿਮ ਆ, ਭਾਵੇਂ ਹਿੰਦੂ ਨੇ, ਭਾਵੇਂ ਕ੍ਰਿਸਚਨ ਨੇ, ਭਾਵੇਂ ਬੋਧੀ ਨੇ, ਜੈਨੀ ਜਾਂ ਹੋਰ ਵੀ ਹੋਵੇ, ਉਹ ਜਿਸ ਦਿਨ ਪੰਜਾਬ ਦੇ ਵਿੱਚ 26 ਤਰੀਕ ਨੂੰ ਪੰਜਾਬ ਦੀ ਵੋਟਿੰਗ ਰਜਿਸਟ੍ਰੇਸ਼ਨ ਜਿਹੜੀ ਉਹ ਪੰਜਾਬ ਦੇ ਵਿੱਚ ਖੁੱਲ ਰਹੀ ਆ। ਤੇ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਲੋਕ ਨੇ ਜੀ, ਮੂਲ ਨਿਵਾਸੀ ਦਾ ਮਤਲਬ ਜਿਹੜੇ 1947 ਤੋਂ ਲੈ ਕੇ 66 ਤੱਕ ਉੱਥੇ ਵਸਦੇ ਸੀਗੇ। ਉਸ ਤੋਂ ਬਾਅਦ ਜਿਹੜੇ ਬਿਹਾਰ ਤੋਂ ਜਾਂ ਪੂਰਬੀਏ ਜਾਂ ਜਿਨ੍ਹਾਂ ਨੂੰ ਭਈਏ ਲੋਕ ਕਹਿੰਦੇ ਜਾਂ ਹੋਰ ਵੀ ਕੋਈ ਕਿਸੇ ਵੀ ਕਾਸਟ ਨੂੰ ਬਿਲੋਂਗ ਕਰਦਾ ਵਾ, ਉਹਨੂੰ ਵੋਟ ਪਾਉਣ ਦਾ ਹੱਕ ਨਹੀਂ ਹੈਗਾ ਜਿਹੜਾ 66 ਤੋਂ ਬਾਅਦ ਜਾਣ ਕੇ ਵਸਿਆ। ਪਹਿਲੇ ਮੂਲ ਨਿਵਾਸੀ ਲੋਕਾਂ ਨੂੰ ਪੂਰਨ ਤੌਰ ਤੇ ਹੱਕ ਹੋਏਗਾ ਕਿ ਆਪਣੀ ਵੋਟ ਜਿਹੜੀ ਆ ਉਹ ਪੰਜਾਬ ਦੇ ਵਿੱਚ, ਜਿੱਦਾਂ ਪੰਜਾਬ ਰੈਫਰੈਂਡਮ ਕਮਿਸ਼ਨ ਅਨਾਉਂਸ ਕਰੇਗਾ ਵੀ ਪੰਜਾਬ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਇੰਨੀ ਤਰੀਕ ਨੂੰ ਪੈਣਗੀਆਂ। ਉਹਨਾਂ ਦੀ ਰਜਿਸਟ੍ਰੇਸ਼ਨ ਵੋਟਾਂ ਜਿਹੜੀ ਆ ਉਹ 26 ਤਰੀਕ ਨੂੰ ਹੋਣ ਜਾ ਰਹੀ ਹੈ। ਠੀਕ ਹੈ ਜੀ, ਠੀਕ ਹੈ ਜੀ ਭਾਜੀ ਜੀ, ਬਿਲਕੁਲ। ਸੋ ਇਹਦੇ ਤੇ ਪਹਿਲਾਂ ਰਜਿਸਟਰ ਕਰਨਾ ਪਊਗਾ ਜਾਂ ਉਸ ਟਾਈਮ ਹੀ ਰਜਿਸਟਰ ਕੀਤਾ ਜਾ ਸਕਦਾ? ਇਹ ਕੋਈ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਗੀ, ਪਹਿਲਾਂ ਰਜਿਸਟ੍ਰੇਸ਼ਨ ਵੋਟ ਹੁੰਦੀ ਸੀ ਜੀ, ਪਰ ਕਈਆਂ ਲੋਕਾਂ ਨੇ ਡਰਦਿਆਂ ਨੇ ਲੋਕ ਰਜਿਸਟ੍ਰੇਸ਼ਨ ਨਹੀਂ ਸੀ ਕਰਾਉਂਦੇ। ਤੇ ਕਮਿਸ਼ਨ ਨੇ ਕਹਿਤਾ ਵੀ ਜਿਸ ਦਿਨ ਤੁਸੀਂ ਵੋਟ ਪਾਉਣੀ ਆ ਉਸ ਦਿਨ ਆਪਣੀ ID ਜਾਂ ਤਾਂ ਫੋਟੋ ID ਜਿਹੜੀ ਆ ਉਹ ਆਪਣੀ ਲਿਖ ਕੇ ਉਹ ਤੁਹਾਨੂੰ ਬੈਲਟ ਪੇਪਰ ਮਿਲ ਜਾਏਗਾ। ਠੀਕ ਹੈ ਜੀ। ਸੋ ਸਵੇਰੇ 9 ਤੋਂ ਲੈ ਕੇ ਤੇ ਸ਼ਾਮੀ 5 ਵਜੇ ਤੱਕ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਜਿਹੜਾ ਉਹ ਇਹ ਵੋਟਾਂ ਜਿਹੜੀਆਂ ਹੋ ਪੈਣਗੀਆਂ 28 ਤਰੀਕ ਨੂੰ। ਬਾਕੀ ਕੱਲ ਨੂੰ ਰੈਲੀਜ਼ ਵੀ ਜਿਹੜੀਆਂ ਉਹ ਕਈ ਹੋ ਰਹੀਆਂ, ਇੱਕ ਫਰੈਜ਼ਨੋ ਦੇ ਵਿੱਚ ਤੇ ਇੱਕ ਜਿਹੜੀ ਸੈਲਮਾ ਗੁਰਦੁਆਰਾ, ਹਾਂਜੀ ਉੱਥੋਂ ਇੱਕ ਫ੍ਰੈਂਚ ਕੈਂਪ ਤੋਂ ਜਿਹੜੀ ਆ ਫਰੀਮੌਂਟ ਤੱਕ ਜਿਹੜੀ ਉਹ ਚੱਲ ਰਹੀ ਆ। ਬਾਕੀ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਲੋਕ ਦੱਸਦੇ ਆ ਵੀ ਬੇ ਏਰੀਏ ਵਿੱਚ ਬਹੁਤ ਸਾਰੇ ਜਿਹੜੇ ਟਰੱਕਸ ਆ ਹੋਰਡਿੰਗਸ ਵਾਲੇ ਉਹ ਲਗਾਤਾਰ ਜਿਹੜੇ ਉਹ ਪੂਰੇ ਸ਼ਹਿਰਾਂ ਦੇ ਵਿੱਚ ਘੁੰਮ ਰਹੇ ਆ ਇਹਨਾਂ ਵੋਟਾਂ ਦੇ ਬਾਰੇ ਜਿਹੜਾ ਆ ਉਹ ਦੱਸਣ ਦੇ ਲਈ ਹੈਗੇ। ਸੋ ਲੋਕਾਂ ਦਾ ਕਿੱਦਾਂ ਦਾ ਰਿਸਪੌਂਸ ਆ ਰਿਹਾ ਅਵਤਾਰ ਸਿੰਘ ਪੰਨੂ ਜੀ? ਇਹ ਭਾਜੀ ਬਿਲਕੁਲ ਸਵੇਰੇ ਤੇ ਅਸੀਂ ਫਿਰ ਰਹੇ ਹਾਂ ਸਾਰੇ ਇਲਾਕਿਆਂ ਦੇ ਵਿੱਚ ਤੇ 100% ਲੋਕ ਜਿਹੜੇ ਨੇ ਉਹ ਵੋਟ ਪਾਉਣ ਲਈ ਤਿਆਰ ਆ, ਕਿਉਂਕਿ ਹਰ ਬੰਦੇ ਨੂੰ ਪਤਾ ਲੱਗ ਚੁੱਕਾ ਕਿ ਭਾਰਤ ਦੇ ਵਿੱਚ ਉਹ ਗੁਲਾਮ ਨੇ। ਪਹਿਲੇ ਸੀ ਮਹਿਸੂਸ ਕੀਤਾ ਜਾਂਦਾ, ਪਰ ਜਦੋਂ ਦੇ ਜਥੇਦਾਰ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਇੱਕ ਸਿਨੈਰੀਓ ਜਿਹੜਾ ਵਾ ਉਹ ਡਿਫਰੈਂਟ ਤਰ੍ਹਾਂ ਦਾ ਲੋਕਾਂ ਦੇ ਵਿੱਚ ਵੇਖਣ ਨੂੰ ਮਿਲਿਆ। ਜਿਸ ਤਰ੍ਹਾਂ ਵੈਨਕੂਵਰ ਦੇ ਵਿੱਚ ਲੋਕਾਂ ਨੇ ਘਰਾਂ ਤੋਂ ਨਿਕਲ ਕੇ ਵੋਟਾਂ ਜਦੋਂ ਪਾਈਆਂ, ਪਤਾ ਲੱਗਾ ਵੀ ਜਥੇਦਾਰ ਹਰਦੀਪ ਸਿੰਘ ਨਿੱਜਰ ਨੂੰ ਮਾਰ ਦਿੱਤਾ ਕਿ ਬੰਦ ਹੋ ਜਾਣਗੇ, ਪਰ ਉਹ ਹੋਰ ਜ਼ਿਆਦਾ ਉੱਭਰ ਕੇ ਸਾਹਮਣੇ ਜਿੱਦਾਂ ਗੇਂਦ ਦੇ ਵਿੱਚ ਜਦੋਂ ਥੱਲੇ ਸੁੱਟੀ ਜਾਂਦੀ ਹੈ ਉਹ ਧਰਤੀ ਤੇ ਬੁੜਕਦੀ ਆ, ਉਦਾਂ ਹੀ ਜਿਹੜੀ ਕੌਮ ਆ ਉਹ ਵੀ ਉਹਨਾਂ ਦਾ ਮਨੋਬਲ ਵੀ ਉੱਚਾ ਹੋ ਗਿਆ ਤੇ ਉਹ ਘਰਾਂ ਤੋਂ ਬਾਹਰ ਨਿਕਲ ਕੇ ਇੱਥੇ ਗੁਰਪਤਵੰਤ ਸਿੰਘ ਜੀ ਪੰਨੂ ਜਿਹੜੇ ਲੀਗਲ ਕਾਉਂਸਲ ਨੇ ਸਿੱਖ ਫਾਰ ਜਸਟਿਸ ਦੇ, ਉਹਨਾਂ ਨੂੰ ਵੀ ਮਾਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਸੀ ਉਹ ਫੜੀਆਂ ਗਈਆਂ। ਤੇ ਇਸ ਵੇਲੇ ਸਰਪੰਚ ਜਿਹੜਾ ਵਾ ਉਹਨੇ ਭਾਰਤ ਦੇ
ਨਕੀਲ ਜਿਹੜੀ ਉਹ ਪਾਈ ਹੋਈ ਆ, ਹਰ ਰੋਜ਼ ਹਰ ਬੰਦਾ ਮੀਡੀਆ ਦੇ ਵਿੱਚ ਵੇਖ ਰਿਹਾ ਵਾ। ਪਰ ਅਸੀਂ ਕਾਨੂੰਨ ਦੇ ਅਦਾਰੇ ਦੇ ਵਿੱਚ ਰਹਿੰਦੇ ਹਾਂ। ਹਰ ਕੰਟਰੀ ਦੇ ਵਿੱਚ ਜਿਹੜਾ ਵੀ ਸਾਨੂੰ ਅਲਾਓ ਕਰਦਾ, ਅਸੀਂ ਉਸ ਕਾਨੂੰਨ ਦੇ ਥੱਲੇ ਰਹਿ ਕੇ ਆਪਾਂ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਵੋਟਾਂ ਕਰਵਾ ਰਹੇ ਹਾਂ। ਉਹ ਸਾਡਾ ਬਿਲਕੁਲ ਜੀ ਨੇਸ਼ਨ ਨੇ ਹਰ ਇੱਕ ਨੂੰ ਦਿੱਤਾ। ਆਲ ਪੀਪਲ ਹੈਵ ਟੂ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਬਿਲਕੁਲ ਜੀ। ਸੋ ਮਿਹਰਬਾਨੀ ਅਵਤਾਰ ਪੰਨੂ ਜੀ, ਮਿਹਰਬਾਨੀ ਇਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ। ਠੀਕ ਆ, ਥੈਂਕ ਯੂ ਵੈਰੀ ਮਚ ਭਾਜੀ। ਤੁਹਾਡਾ ਵੀ ਤੇ ਤੁਹਾਡੇ ਸਰੋਤੇ ਜਿੰਨੇ ਸੁਣ ਰਹੇ ਨੇ ਰੇਡੀਓ ਪੰਜਾਬ USA ਨੂੰ, ਪੰਜਾਬੀ ਰੇਡੀਓ USA ਜੀ। ਥੈਂਕ ਯੂ ਭਾਜੀ, ਧੰਨਵਾਦ ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕਾਫੀ ਹੱਦ ਤੱਕ ਜਿਹੜੀਆਂ ਜਾਣਕਾਰੀਆਂ ਇਸ ਦੇ ਬਾਬਤ ਕਲੀਅਰ ਆ। ਹਫਤਾ ਹੀ ਰਹਿ ਗਿਆ ਆ ਪੂਰਾ 28 ਤਰੀਕ ਨੂੰ। ਜਿਹੜੇ ਇੱਕ ਤਾਂ ਪਰਸੋਂ ਨੂੰ ਐਤਵਾਰ ਆ ਰਿਹਾ, ਇੱਕ ਉਸ ਤੋਂ ਅਗਲਾ ਜਿਹੜਾ ਐਤਵਾਰ ਹੋਣਾ ਆ। ਹਾਂਜੀ, ਬਾਟ ਤੇ ਪਹੁੰਚੋ, ਚਾਹੇ ਬੱਸਾਂ ਜਿਹੜੀਆਂ ਚੱਲਣੀਆਂ ਗੁਰੂ ਘਰਾਂ ਤੋਂ, ਉੱਥੋਂ ਨਾਂ ਨੂੰ ਲਗਾ ਦਿਓ ਉਹਨਾਂ ਨੂੰ, ਤਾਂ ਜੋ ਪਤਾ ਹੋਵੇ ਵੀ ਕਿੰਨੇ ਕੁ ਜਾਣਿਆਂ ਨੇ ਉਸ ਦੇ ਵਿੱਚ ਜਾਣਾ ਹੈਗਾ। ਤੇ ਇਸ ਦੇ ਨਾਲ ਨਾਲ ਫਿਰ ਬਾਕੀ ਜਿਹੜੇ ਉਹ ਪਹੁੰਚੋ, ਜਿਹੜੇ ਵੀ ਵੋਟ ਪਾਉਣ ਦੇ ਲਈ ਆ। ਕਾਫੀ ਜਿਹੜਾ ਉਹਨਾਂ ਨੇ ਰੱਖਿਆ ਵੀ ਤੁਸੀਂ ਈਜ਼ੀਲੀ ਜਿਹੜੀ ਵੋਟ ਉੱਥੇ ਪਾ ਸਕਦੇ ਹੈ ਜੀ। ਬਿਲਕੁਲ। ਤੇ ਭਾਜੀ ਹੁਣੇ ਦੱਸ ਕੇ ਵੀ ਗਏ ਸੀ ਕਿਹੜੇ ਗੁਰਦੁਆਰਾ ਸਾਹਿਬ ਤੋਂ ਜਿਹੜੀਆਂ ਬੱਸਾਂ ਨੇ ਉਹ ਚੱਲਣੀਆਂ ਨੇ। ਤੇ ਬਾਕੀ ਤੁਸੀਂ ਪੰਜਾਬੀ ਰੇਡੀਓ ਐਸੇ ਉੱਤੇ ਤੁਹਾਨੂੰ ਦੁਬਾਰਾ ਵੀ ਅਸੀਂ ਉਸ ਬਾਰੇ ਅਪਡੇਟ ਜਿਹੜੀ ਆ ਉਹ ਦੇ ਦੇਵਾਂਗੇ ਕਿ ਕਿੱਥੋਂ ਬੱਸਾਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ। ਸਟਾਕਟਨ ਗੁਰਦੁਆਰਾ ਸਾਹਿਬ ਤੋਂ ਤਾਂ ਬੱਸਾਂ ਕੱਲ ਦੇ ਪ੍ਰੋਗਰਾਮਾਂ ਵਾਸਤੇ, ਪਰਸੋਂ ਦੇ ਮਾਫੀ, 20 ਜਨਵਰੀ ਜਿਹੜੇ ਕੱਲ ਦੇ ਵਾਸਤੇ ਸ਼ਨੀਵਾਰ ਦੀ ਰੈਲੀ ਜਿਹੜੀ ਫ੍ਰੈਂਚ ਕੈਂਪ ਤੋਂ ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਰਹੀ ਹੈ। ਸੈਲਮਾ ਗੁਰਦੁਆਰਾ ਸਾਹਿਬ ਤੋਂ ਜਿਹੜੀ ਕਨਫਰਮ ਕਰ ਲਓ ਉੱਥੇ ਗੁਰੂ ਘਰ ਸਟਾਕਟਨ ਵਾਲਿਆਂ ਦੇ ਨਾਲ ਜਿਹੜਾ ਕੰਟੈਕਟ ਕਰ ਲਓ, ਫਿਰ ਤੁਹਾਨੂੰ ਪੂਰਾ ਕਨਫਰਮ ਜਿਹੜਾ ਹੋ ਜਾਊਗਾ। ਬਾਕੀ ਵੋਟਾਂ ਵਾਲੇ ਦਿਨ ਤਾਂ ਜਿਹੜੀਆਂ ਆ ਬੱਸਾਂ ਜਾ ਰਹੀਆਂ। ਇੱਕ ਵਾਰੀ ਮੈਂ ਦੱਸਦਾ ਜਾਵਾਂ, ਗੁਰਦੁਆਰਾ ਸਾਹਿਬ ਫਰੀਮੌਂਟ, ਬ੍ਰੈਡਸ਼ਾਹ, ਟਾਇਰਾਬਿਊਨਾ, ਮੰਟੀਕਾ, ਟਰਲਕ, ਮੋਡੈਸਟੋ, ਡੋਲੈਨੋ, ਟਲੈਰੀ, ਸੈਲਮਾ, ਗੁਰੂ ਨਾਨਕ ਪ੍ਰਕਾਸ਼, ਫ੍ਰੈਜ਼ਨੋ, ਗੁਰੂ ਗ੍ਰੰਥ ਸਾਹਿਬ ਜੀ ਫ੍ਰੈਜ਼ਨੋ, ਗੁਰਮਤ ਪ੍ਰਕਾਸ਼ ਮਡੇਰਾ, ਬਾਬਾ ਦੀਪ ਸਿੰਘ ਜੀ, ਬੇਕਰਸਫੀਲਡ, ਰਿਵਰਸਾਈਡ, LA, KCF LA, ਇਹਨਾਂ ਸਾਰੇ ਗੁਰੂ ਘਰਾਂ ਤੋਂ ਬੱਸਾਂ ਆ ਰਹੀਆਂ। ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਉਹ ਐਡ ਹੋ ਜਾਣ। ਤੇ ਪਰ ਹਾਲ ਦੀ ਘੜੀ ਇਹ ਜਿਹੜੀਆਂ ਹੈਗੀਆਂ ਆ। ਤੇ ਬਾਕੀ ਜਿੱਥੇ ਵੀ ਰੈਲੀਜ਼ ਹੋ ਰਹੀਆਂ ਆ ਉਹ ਨੰਬਰ ਜਿਹੜੇ ਉਹ ਕਰ ਲਓ। ਸੈਂਟਰ ਵੈਲੀ ਵਾਲਿਆਂ ਦੇ ਲਈ ਜਿਹੜੇ ਉਹਨਾਂ ਨੇ ਨੰਬਰ ਦਿੱਤੇ ਆ, ਉਹ ਬੱਸਾਂ ਦੇ ਵਿੱਚ ਜਿਹੜੀਆਂ ਸੀਟਾਂ ਰਿਜ਼ਰਵ ਕਰਨ ਦੇ ਲਈ ਉਹ ਇੱਕ ਵਾਰੀ ਅਸੀਂ ਸ਼ੇਅਰ ਕਰ ਦਿੰਦੇ ਆ, ਤਾਂ ਜੋ ਤੁਸੀਂ ਨੋਟ ਕਰ ਲਿਓ ਤੇ ਬਾਅਦ ਚ ਉਹਨਾਂ ਨੂੰ ਕਾਲ ਵੀ ਜਿਹੜਾ ਕਰ ਸਕਦੇ ਆ। ਸੈਂਟਰਲ ਵੈਲੀ ਲਈ ਫੋਨ ਨੰਬਰ ਦਿੱਤਾ ਉਹਨਾਂ ਨੇ 6692220946, ਯੂਬਾ ਸਿਟੀ ਲਈ 6692220306, ਬੇ ਏਰੀਆ ਲਈ 5104170185, ਸੈਕਰਾਮੈਂਟੋ ਲਈ 9167965316, ਫ੍ਰੈਜ਼ਨੋ ਲਈ 4085904204, ਬੇਕਰਸਫੀਲਡ ਲਈ 6614598832 ਤੇ LA ਲਈ 8189210351। ਜਿਹੜਾ ਆ ਉਹ ਉੱਥੇ ਜਿਹੜੀਆਂ ਇੱਥੇ ਕੰਟੈਕਟ ਕਰਕੇ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਲਓ ਤੇ ਬੱਸਾਂ ਦੇ ਬਾਰੇ ਜਿਹੜਾ ਉਹ ਤੁਹਾਨੂੰ ਉੱਥੇ ਆਪਣੀਆਂ ਸੀਟਾਂ ਰਿਜ਼ਰਵ ਕਰਾ ਸਕਦੇ ਆ, ਤਾਂ ਜੋ ਉਹਨਾਂ ਨੂੰ ਪਤਾ ਹੋਵੇ ਵੀ 1 ਖੜਨੀ, 2 ਖੜਨੀਆਂ, 3 ਖੜਨੀਆਂ, 4 ਖੜਨੀਆਂ, ਕਿੰਨੀਆਂ ਖੜਨੀਆਂ, ਵੀ ਜਿਸ ਹਿਸਾਬ ਦੇ ਨਾਲ ਲੋਕ ਜਿਹੜੇ ਉਹ ਆਉਣਾ ਚਾਹੁੰਦੇ ਆ। ਤੇ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਜੀ ਸਮਾਪਤ ਹੈ। ਤੇ ਕੱਲ ਨੂੰ ਰੈਲੀਜ਼ ਆ, ਇੱਕ ਸੈਲਮਾ ਤੋਂ ਲੈ ਕੇ ਸ਼ਹੀਦ ਭਾਈ ਖਾਲੜਾ ਪਾਰਕ ਜਿਹੜੀ ਇੱਥੇ ਫ੍ਰੈਜ਼ਨੋ, ਤੇ ਇੱਕ ਗੁਰਦੁਆਰਾ ਸਾਹਿਬ ਜਿਹੜਾ ਫ੍ਰੈਂਚ ਕੈਂਪ ਆ ਤੇ ਫਰੀਮੌਂਟ ਦੇ ਦਰਮਿਆਨ। ਇਹ ਦੋਨੋਂ ਹੀ 11 ਵਜੇ ਇਹਨਾਂ ਨੇ ਪ੍ਰੋਗਰਾਮਾਂ ਦਾ ਜਿਹੜਾ ਉਹ ਵੇਰਵਾ ਦੱਸਿਆ ਹੈਗਾ। ਹੁਣ ਇਜਾਜ਼ਤ, ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।